ਡਾਕਟਰ ਸਾਹਿਬ ਇੱਕ ਤੇ ਮੈਨੂੰ ਅੱਜ ਬੜੇ ਜਿਹੜੇ ਇਹਨਾਂ ਦੀ ਚਾਅ ਚੜ ਗਏ ਨੇ ਬੜੇ ਕਿ ਤੁਸੀਂ ਆਏ ਹੋ ਸਰ। ਔਰ ਇਹ ਵੇਖੋ ਨਾ, ਇੱਕ ਬੜਾ ਨਿਵੇਕਲਾ ਜਿਹਾ ਇੰਟਰਵਿਊ ਹੈ ਅਜੀ ਕਿਉਂ ਨਹੀਂ ਸਰ? ਪੰਜਾਬੀ ਦੇ ਵਿੱਚ, ਜੀ ਜੀ ਮਾਂ ਬੋਲੀ ਦੇ ਵਿੱਚ, ਔਰ ਅਸੀਂ ਭੁੱਲ ਗਏ ਹਾਂ ਇਹ ਚੀਜ਼ਾਂ। ਮੈਂ ਇਹ ਸਮਝਦਾ ਕਿ ਅਗਰ ਮਾਂ ਬੋਲੀ ਦੀ ਜਿਹੜਾ ਤੁਸੀਂ ਝੰਡਾ ਬੁਲੰਦ ਕੀਤਾ ਹੈ ਸਰ ਔਰ ਜਿਵੇਂ ਤੁਸੀਂ ਪੰਜਾਬੀ ਜ਼ੁਬਾਨ ਦੀ ਬੱਲੇ ਬੱਲੇ ਕਰਾਈ ਹੈ, ਸਰ ਜਿੰਨਾ ਕੁ ਮੈਂ ਜਾਣਨਾ, ਤੇ ਮੇਰਾ ਖਿਆਲ ਹੈ ਸਭ ਤੋਂ ਵੱਡੇ ਅਵਾਰਡ ਦੇ ਹੱਕਦਾਰ ਤੁਸੀਂ ਹੋ ਤੇ ਤੁਹਾਡਾ ਟੱਬਰ ਹੈ। ਫੈਜ਼ ਅਹਿਮਦ ਫੈਜ਼ ਤੋਂ ਲੱਗ ਕੇ ਤੇ ਅਲਾਮਾ ਇਕਬਾਲ ਤੋਂ ਲੱਗ ਕੇ ਤੇ ਫਿਰ ਤੁਸੀਂ ਦੇਖੋ ਸ਼ਿਵ ਕੁਮਾਰ ਬਟਾਲਵੀ ਜੇ ਵਾਹ ਵਾਹ ਲੋਕ ਜਿਹੜੇ ਨੇ ਉਹ ਸਿਆਲਕੋਟ ਦੀ ਧਰਤੀ ਨੇ ਹਾਂ ਜੀ। ਪੈਦਾ ਕੀ ਚੰਦਰ ਕੇ ਮੰਗੋਲੇ ਅੱਛਾ, ਹਾਈ ਸਕੂਲ ਦੇ ਵਿੱਚ, ਵਾਹ ਵਾਹ ਉੱਥੋਂ ਮੈਂ ਮੈਟ੍ਰਿਕ ਕੀਤਾ ਜੀ। ਵਾਹ। ਤੇ ਮੈਟ੍ਰਿਕ ਕਰਨ ਤੋਂ ਬਾਅਦ ਮੈਂ ਗਵਰਨਮੈਂਟ ਕਾਲਜ ਲਾਹੌਰ ਫਸਟ ਈਅਰ 'ਚ ਵਾਹ ਐਡਮਿਸ਼ਨ ਲਿਆ 2001 ਦੇ ਵਿੱਚ ਜੀ। ਮੈਂ ਫਿਰ CSS ਦੇ ਪਰਚੇ ਦਿੱਤੇ ਤੇ ਮੈਂ ਫਿਰ ਪੁਲਿਸ ਨੂੰ, ਮੇਰਾ 10ਵਾਂ ਨੰਬਰ ਸੀ CSS ਦੇ ਵਿੱਚ, ਮਾਸ਼ਾਅੱਲਾ, ਤੇ ਪੁਲਿਸ ਮੇਰੀ ਪਹਿਲੀ ਪ੍ਰਾਇੋਰਟੀ ਸੀ। ਜਦੋਂ CSS ਦਾ ਮੇਰਾ ਇੰਟਰਵਿਊ ਹੋਇਆ ਜੀ, ਕੋਈ 50 ਮਿੰਟ ਦਾ ਇੰਟਰਵਿਊ ਹੋਇਆ। ਮੇਰੇ ਅੱਗੇ ਪਿੱਛੇ ਜਿਹੜੇ ਲੋਕ ਸਨ ਉਹਨਾਂ ਦਾ 20-20 ਮਿੰਟ ਦਾ ਇੰਟਰਵਿਊ ਹੋਇਆ, ਕੋਈ 15 ਮਿੰਟਾਂ ਦੇ ਵਿੱਚ। ਤੇ ਮੈਨੂੰ ਇਹਨਾਂ ਇੱਕ ਸਵਾਲ ਪੁੱਛਿਆ ਕਿ ਤੇਰੀ ਜਿਹੜੀ ਫੇਵਰੇਟ ਪਰਸਨੈਲਿਟੀ ਕੌਣ ਹੈ? ਵਾਹ। ਤੇ ਮੈਂ ਉਹਨਾਂ ਕਿਹਾ ਜੀ ਮੇਰੇ ਅੱਬਾ ਜੀ। ਸਾਡੀ ਸ਼ਖਸੀਅਤ ਸਾਜ਼ੀ ਜਿਹੜੀ ਹੈ, ਹਾਂ ਜੀ, ਉਹਦੇ ਵਿੱਚ ਸਭ ਤੋਂ ਵੱਡਾ ਰੋਲ ਤੁਹਾਡੇ ਪੇਰੈਂਟਸ ਦਾ ਹੁੰਦਾ। ਵਾਹ। ਦੂਸਰਾ ਰੋਲ ਜਿਹੜਾ ਦੂਜਾ ਦਾਇਰਾ ਬਣਦਾ ਉਹ ਤੁਹਾਡਾ ਮੁਆਸ਼ਰਾ ਹੈ, ਜਿਹੜਾ ਤੁਹਾਡਾ ਪਿੰਡ ਹੈ, ਤੁਹਾਡੇ ਯਾਰ ਬੇਲੀ, ਤੁਹਾਡੇ ਅਜ਼ੀਜ਼ ਰਿਸ਼ਤੇਦਾਰ, ਤੁਹਾਡੇ ਉਸਤਾਦ। ਵੇਖਣ ਨੂੰ ਤੇ ਬੜਾ ਦੂਰ ਦਰਾਜ਼ ਤੇ ਪਿੰਡੋਰਾ ਇਲਾਕਾ ਹੈ ਨਾ ਜੀ, ਬਿਲਕੁਲ ਉਹ ਬਾਰਡਰ ਦੇ ਉੱਤੇ ਸਾਡਾ ਪਿੰਡ ਹੈ, ਜਿੱਥੇ ਨਾ ਕੋਈ ਬੱਸ ਜਾਂਦੀ ਹੈ, ਸਾਡੇ ਸਕੂਲ ਨੂੰ ਸਿੱਧਾ ਰਾਹ ਨਹੀਂ ਸੀ ਹੈ। ਵਾਹ। ਅਸੀਂ ਸਵੇਰੇ ਕੱਛੇ ਲੈ ਕੇ ਜਾਂਦੇ ਸਾਂ ਆਪਣੇ ਬਸਤੇ ਦੇ ਵਿੱਚ, ਤੇ ਇੰਨਾ ਪਾਣੀ ਲੰਘ ਕੇ ਤੇ ਅੱਗੇ ਜਾ ਕੇ ਫਿਰ ਉਹ ਕੱਛੇ ਲਾ ਕੇ ਨਿਚੋੜਨੇ, ਫਿਰ ਆਪਣਾ ਉਹ ਕੱਪੜੇ ਪਾਣੇ ਤੇ ਫਿਰ ਆਪਣੇ ਸਕੂਲ ਪਹੁੰਚਣਾ, ਤੇ ਭੁੰਜੇ ਬਹਿ ਕੇ ਪੜ੍ਹਦੇ ਸਾਂ। ਤਾਲੀਮ ਉਹ ਹੈ ਜਿਹੜੀ ਅਸੀਂ ਸਕੂਲ ਤੋਂ ਹਾਸਲ ਕਰਨੇ ਆ, ਉਸਤਾਦ ਸਾਨੂੰ ਦਿੰਦੇ ਨੇ ਜੀ। ਤਰਬੀਅਤ ਇਹ ਹੈ ਕਿ ਜਿਹੜੀ ਘਰੋਂ ਸਾਨੂੰ ਮਿਲਦੀ ਹੈ। ਵਾਹ। ਸਾਨੂੰ ਮਦਰਸੇ ਤੋਂ ਮਿਲਦੀ ਹੈ, ਮਸਜਿਦ ਤੋਂ ਮਿਲਦੀ ਹੈ, ਆਪਣੇ ਘਰੋਂ ਗੁੜਤੀ ਜਿਹੜੀ ਅਸੀਂ ਲੈ ਕੇ ਟੁਰਨੇ ਆ। ਚਾਚਾ ਇਬਰਾਹੀਮ, ਅੱਲਾ ਨੂੰ ਗਰੀਕੇ ਰਹਿਮਤ ਕਰੇ, ਸਾਡੇ ਪਿੰਡ ਦਾ ਜਿਹੜਾ ਨਾਈ ਸੀ, ਉਹ ਆਪਣੀ ਗੁੱਛੀ ਲੈ ਕੇ ਬੈਠਿਆ ਹੁੰਦਾ ਸੀ। ਵਾਹ। ਤੇ ਉਹ ਸਾਡੀ ਰੋਜ਼ ਹੀ ਹਜਾਮਤ ਕਰ ਦਿੰਦਾ ਸੀ ਕਿ ਇਹ ਵੱਡੇ ਹੋ ਗਏ ਨੇ, ਵਾਲਦ ਸਾਹਿਬ ਨੇ ਕਰਾਣੀ ਤੇ ਸਾਡੀ ਵੀ ਨਾਲ ਹੋ ਜਾਣੀ ਕਿ ਨਹੀਂ ਬਾਈ ਇਹ ਛੱਤੇ ਨਹੀਂ ਰੱਖਣੇ ਤੁਸੀਂ। ਹਾਂ ਜੀ। ਉਸ ਤੋਂ ਬਾਅਦ ਜੀ ਅਸੀਂ ਤਫਹੀਮੁਲ ਕੁਰਾਨ ਦਾ ਮੌਦੂਦੀ ਸਾਹਿਬ ਦੀਆਂ 6 ਜਿਲਦਾਂ ਮਾਸ਼ਾਅੱਲਾ, ਤੇ ਇੱਕ ਅਸੀਂ ਉਹਦਾ ਰਕੂ ਪੜ੍ਹਨਾ। ਉਹ ਅੱਬਾ ਜੀ ਨੇ ਸੁਣਨਾ ਕਿ ਦੱਸੋ ਬਈ ਤੁਸੀਂ ਕੀ ਪੜ੍ਹਿਆ? ਖੇਡਾਂ ਜਿਹੜੀਆਂ ਸਾਡੇ ਮੁਲਕ ਦੇ ਵਿੱਚ ਸਾਡੇ ਪਿੰਡਾਂ 'ਚ ਖਤਮ ਹੋ ਗਈਆਂ ਜੀ। ਹੁਣ ਜਾਓ ਜਾ ਕੇ ਪੁੱਛੋ ਕਿੱਥੇ ਹੈ ਗੁਲਾਮ ਰਸੂਲ ਦੇ ਕਿੰਨੇ ਪੁੱਤਰ ਨੇ? ਉਹ ਕਹੇਗੇ ਜੀ 3 ਨੇ 4 ਨੇ, ਇੱਕ ਪੱਠੇ ਪਾਉਂਦਾ ਹੈ, ਇੱਕ ਲਾਹੌਰ ਫੈਕਟਰੀ 'ਚ ਕੰਮ ਕਰਦਾ ਹੈ, 2 ਨਸ਼ਾ ਕਰਦੇ ਨੇ, ਜਾਂ ਇੱਕ ਮੁਲਕੋਂ ਬਾਹਰ ਟੁਰ ਗਿਆ। ਉਦੋਂ ਇੰਜ ਨਹੀਂ ਸੀ ਹੁੰਦਾ। ਇਸ਼ਾ ਦੀ ਨਮਾਜ਼ ਪੜ੍ਹ ਕੇ ਤੇ ਸੌਂ ਜਾਣਾ, ਗਰਮੀਆਂ ਨੇ ਤੇ ਛੱਤਾਂ 'ਤੇ ਸੌਂ ਜਾਣਾ, ਸਰਦੀਆਂ ਨੇ ਤੇ ਆਪਣਾ ਉਹ ਅੰਦਰ ਲੋਕੇ ਰਜ਼ਾਈਆਂ ਲੈ ਕੇ ਸੌਂ ਜਾਣਾ। ਲੇਕਿਨ ਸੌਣ ਤੋਂ ਪਹਿਲੇ ਵੀ ਇੱਕ ਤਾਲੀਮ ਅਤੇ ਤਰਬੀਅਤ ਦਾ ਇੱਕ ਪੂਰਾ ਦੌਰ ਚੱਲਦਾ ਸੀ। ਡਾਕਟਰ ਸਾਹਿਬ ਜਿਹੜਾ ਅੱਜ ਦਾ ਅਖਬਾਰ ਸੀ ਉਹ ਕੱਲ੍ਹ ਸਾਡੇ ਪਿੰਡ ਪਹੁੰਚਦਾ ਸੀ, ਲਾਹੌਰੋਂ ਟੁਰਦਾ ਸੀ ਤੇ ਉਹਨੂੰ ਕੋਈ 30 ਘੰਟੇ ਲੱਗਦੇ ਸਨ। ਨਾ ਕੋਈ UN ਰਹੀ, ਨਾ ਕੋਈ ਇੰਟਰਨੈਸ਼ਨਲ ਲਾਅ ਰਿਹਾ, ਨਾ ਇਹ ਤਮੀਜ਼ ਰਹੀ ਕਿ ਹਸਪਤਾਲ ਤੇ ਬੰਬ ਨਹੀਂ ਮਾਰਨਾ, ਨਾ ਇਹ ਤਮੀਜ਼ ਰਹੀ ਕਿ ਸਕੂਲ ਜਿਹੜੇ ਨੇ ਇਸ ਤੋਂ ਮੁਸਤਸਨਾ ਨੇ, ਨਾ ਇਹ ਤਮੀਜ਼ ਰਹੀ ਕਿ ਜਿਹੜੇ ਪ੍ਰਿਜ਼ਨਰ ਆਫ ਵਾਰ ਨੇ ਉਹਨਾਂ ਦੇ ਨਾਲ ਕਿਹੋ ਜਿਹਾ ਸਲੂਕ ਕਰਨਾ ਹੈ। ਤੁਮਨੇ ਫੈਂਕਾ ਹੈ ਜਿਸੇ ज़ीस्त की पिछली सफ में, सबसे ऊंचा तो उसी शख्स का सर लगता है। मैं अनुमान इजाज देश पंजाब ਦੇ ਸਾਰੇ ਹੀ ਰੰਗ ਘਰ ਬੈਠਿਆਂ ਮੇਲਾ ਨਿਊਜ਼ ਵੇਖਣ ਲਈ ਅੱਜ ਹੀ ਸਬਸਕ੍ਰਾਈਬ ਕਰੋ, ਬਲਕਿ ਮੈਂ ਤੇ ਕਹਿਣਾ ਹੁਣੇ ਹੀ ਕਰੋ। ਮੇਲੇ ਨੂੰ ਚੱਲੀਏ, ਹਾਏ ਚੱਲ ਮੇਲੇ ਨੂੰ ਚੱਲੀਏ, ਓ ਚੱਲ ਮੇਲੇ ਨੂੰ ਚੱਲੀਏ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪਿਆਰਿਓ,
ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਜਿਨ੍ਹਾਂ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ, ਹਮਾ ਸਿਫਤ ਮੌਸੂਫ ਤੇ ਹਮਾ ਜਹਿਦ ਸ਼ਖਸੀਅਤ ਦੇ ਮਾਲਕ ਨੇ। ਰੀਜਨਲ ਪੁਲਿਸ ਆਫੀਸਰ ਸ਼ੇਖੂਪੁਰਾ ਨੇ। ਇਸ ਤੋਂ ਅੱਡ ਪਿਆਰਿਓ ਇੰਤਹਾਈ ਉੱਚ ਪੱਧਰ ਦਾ ਇਲਮੀ ਅਦਬੀ ਜ਼ੌਕ ਰੱਖਦੇ ਨੇ। ਮੁਖਤਲਿਫ ਤਹਿਰੀਰਾਂ ਨਸਰ ਦੇ ਵਿੱਚ, ਨਜ਼ਮ ਦੇ ਵਿੱਚ ਲਿਖਦੇ ਰਹਿੰਦੇ ਨੇ। ਤੇ ਪਿਆਰਿਓ ਉਹਨਾਂ ਦੀ ਸ਼ਖਸੀਅਤ ਦਾ ਇੱਕ ਹੋਰ ਬੜਾ ਖੂਬਸੂਰਤ ਤਾਰੁਫ ਇਹ ਵੇ ਕਿ ਆਪ ਜੀ ਸਾਡੀ ਪਾਕਿਸਤਾਨ ਪੁਲਿਸ ਦੇ ਸਪੋਰਟਸ ਬੋਰਡ ਦੇ ਚੀਫ ਸਪੋਰਟਸ ਆਫੀਸਰ ਨੇ। ਆਓ ਤੁਹਾਨੂੰ ਉਹਨਾਂ ਦੇ ਨਾਲ ਮਿਲਵਾਈਏ ਤੇ ਉਹਨਾਂ ਦੀਆਂ ਮਨ ਭਾਉਣੀਆਂ ਗੱਲਾਂ ਬਾਤਾਂ ਤੁਹਾਨੂੰ ਸੁਣਵਾਈਏ। अस्सलाम वालेकुम सर जी। डॉक्टर साहब अस्सलाम वालेकुम सलाम। सर साढ़े प्यारे वेखण वालियां नूं ना जी थोड़ा जिहा अपना पहले परसनल प्रोफाइल दसो, कोई अपना शख्सी तारफ कराओ। डॉक्टर साहब एक तो मैनू अज बड़े जड़े ना जी चाह चढ़ गए ने बड़े कि तुसी आए हो सर। और वेखो ना एक बड़ा नवेकला जिहा इंटरव्यू है अजी क्यों नहीं सर? पंजाबी दे विच जी जी मां बोली दे विच, और असी भुल गए हैं ये चीज़ां। सर सर ते आरपीओ शेखूपुरा जी जिथे बाबा वारिस शाह भी है, वाह वाह जिथे बाबा गुरु नानक भी है, वाह ਤੇ ਜਿੱਥੇ ਬਾਬਾ ਬੁੱਲੇ ਸ਼ਾਹ ਵੀ ਹੈ, वाह वाह ਉੱਥੇ ਪੰਜਾਬੀ ਦੀ ਗੱਲ ਨਾ ਹੋਏ ਤੇ ਇਹ ਤੇ ਬੜੀ ਮਾੜੀ ਗੱਲ ਹੈ। ਤੇ ਦੂਜਾ ਮੈਂ ਤੁਹਾਡਾ ਜ਼ਾਤੀ ਤੌਰ ਤੇ ਜਿਹੜਾ ਨਾ ਜੀ ਬੜਾ ਦੇਣਦਾਰ ਹਾਂ ਕਿ ਮਾਂ ਬੋਲੀ ਦਾ ਜਿਹੜਾ ਝੰਡਾ ਤੁਸੀਂ ਬੁਲੰਦ ਕੀਤਾ ਹੈ, सर ਤੁਹਾਡੀ ਜ਼ਾਤ ਨੇ, ਤੁਹਾਡੇ ਟੱਬਰ ਨੇ, जी ਸੁਹੇਲ ਸਾਹਿਬ ਵੀ, ਜੀ, ਅੱਲਾ ਉਹਨਾਂ ਨੂੰ ਖੁਸ਼ ਰੱਖੇ। सर सर ਤੇ ਇਹ ਤੁਹਾਡੀਆਂ ਬੜੀਆਂ ਖਿਦਮਾਤ ਨੇ। ਮੈਨੂੰ ਨਹੀਂ ਪਤਾ ਕਿ ਤੁਹਾਨੂੰ ਕਿੰਨੇ ਕੁ ਅਵਾਰਡ ਮਿਲੇ ਨੇ, सर सर ਲੇਕਿਨ ਮੈਂ ਇਹ ਸਮਝਦਾ ਕਿ ਅਗਰ ਮਾਂ ਬੋਲੀ ਦੀ ਜਿਹੜਾ ਤੁਸੀਂ ਝੰਡਾ ਬੁਲੰਦ ਕੀਤਾ ਹੈ, सर सर ਔਰ ਜਿਵੇਂ ਤੁਸੀਂ ਪੰਜਾਬੀ ਜ਼ੁਬਾਨ ਦੀ ਬੱਲੇ ਬੱਲੇ ਕਰਾਈ ਹੈ, सर ਜਿੰਨਾ ਕੁ ਮੈਂ ਜਾਣਨਾ, ਤੇ ਮੇਰਾ ਖਿਆਲ ਹੈ ਸਭ ਤੋਂ ਵੱਡੇ ਅਵਾਰਡ ਦੇ ਹੱਕਦਾਰ ਤੁਸੀਂ ਹੋ ਤੇ ਤੁਹਾਡਾ ਟੱਬਰ ਹੈ। ਸਰ ਇਦੋਂ ਵੱਡਾ ਸਾਡਾ ਕਿਹੜਾ ਅਵਾਰਡ ਹੈ ਕਿ ਤੁਹਾਡੇ ਵਰਗੇ ਸਾਡੇ ਦੇਸ਼ ਪੰਜਾਬ ਦੇ ਸੁਪੁੱਤਰ ਸਾਡੇ ਤਰਲੇ ਤੇ ਤੁਸੀਂ ਸਾਰੇ ਸਾਡੀ ਬੇਨਤੀ ਤੇ ਪੰਜਾਬੀ 'ਚ ਏਡੇ ਏਡੇ ਪਿਆਰੇ ਇੰਟਰਵਿਊ ਦਿੰਦੇ ਹੋ। ਤੁਹਾਡਾ ਬੜਾ ਜਿਹੜਾ ਨਾ ਜੀ ਇਸ ਪੰਜਾਬੀ ਜ਼ੁਬਾਨ ਤੇ ਅਦਬ ਤੇ ਉਹਦੀ ਤਰਵੀਜ ਦੇ ਵਿੱਚ ਤੁਹਾਡਾ ਬੜਾ ਰੋਲ ਹੈ ਜੀ। ਮੈਂ ਇਹਨੂੰ ਬੜਾ ਥੈਂਕ ਯੂ ਆਪਣੇ ਦਿਲੋਂ ਜਿਹੜਾ ਨਾ ਮੈਂ ਸਰ 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 ਬੜੀ ਕਦਰ ਕਰਨਾ ਜੀ। ਤੇ ਸਰ ਜਨਾਬ ਦਾ ਤਾਲੁਕ ਤੇ ਜ਼ਿਲ੍ਹਾ ਸਿਆਲਕੋਟ ਦੇ ਨਾਲ ਹੈ, ਹਜ਼ਰਤ ਅਲਾਮਾ ਇਕਬਾਲ ਦੀ ਧਰਤੀ ਦੇ ਨਾਲ। ਜੀ ਹਾਂ ਜੀ ਹਾਂ। ਤੇ ਇਹ ਮੇਰੇ ਆਕਾ ਦੱਸੋ ਕਿ ਤੁਹਾਡੀ ਸਕੂਲਿੰਗ ਫਿਰ ਕਾਲਜ ਦਾ ਐਜੂਕੇਸ਼ਨ ਸਾਰੀ ਉੱਥੇ ਹੀ ਹੋਈ ਆ ਲਾਹੌਰ ਆ ਗਏ? ਡਾਕਟਰ ਸਾਹਿਬ ਮੇਰਾ ਜਿਹੜਾ ਪਿੰਡ ਹੈ ਉਹ ਡਿਸਟ੍ਰਿਕਟ ਨਾਰੋਵਾਲ, ਇਹ ਸ਼ੇਖੂਪੁਰੇ ਅਸੀਂ ਲਾਹੌਰ ਬੈਠੇ ਹਾਂ ਜੀ। ਸ਼ੇਖੂਪੁਰੇ ਦਾ ਜਿਹੜਾ ਜ਼ਿਲ੍ਹਾ ਹੈ ਨਾਰੰਗ ਮੰਡੀ ਆਖਰੀ ਥਾਣਾ ਹੈ, ਤੇ ਉਸ ਤੋਂ ਅਗਲੇ ਪਾਸੇ ਬੱਦੋਮੱਲੀ ਹੈ, ਬੜਾ ਮਸ਼ਹੂਰ ਕਸਬਾ ਹੈ। ਹਾਂਜੀ ਹਾਂ ਬੱਦੋਮੱਲੀ ਦੇ ਨਾਲ ਮੇਰਾ ਪਿੰਡ ਹੈ। ਵਾਹ। ਉਹ ਪਿੰਡ ਮੈਟ੍ਰਿਕ ਤੱਕ 10ਵੀਂ ਜਮਾਤ ਤੱਕ ਸਾਰਾ ਟਾਈਮ ਉੱਥੇ ਗੁਜ਼ਰਿਆ। ਵਾਹ। ਯਾਨੀ ਕਿ ਸਰ ਫੈਜ਼ ਅਹਿਮਦ ਫੈਜ਼ ਤੇ ਹਾਸ਼ਮ ਸ਼ਾਹ ਦੀ ਧਰਤੀ ਹੋ ਗਈ ਨਾ ਜੀ। ਫੈਜ਼ ਅਹਿਮਦ ਫੈਜ਼ ਤੋਂ ਲੱਗ ਕੇ ਤੇ ਅਲਾਮਾ ਇਕਬਾਲ ਤੋਂ ਲੱਗ ਕੇ ਤੇ ਫਿਰ ਤੁਸੀਂ ਦੇਖੋ ਸ਼ਿਵ ਕੁਮਾਰ ਬਟਾਲਵੀ ਜੇ ਵਾਹ ਵਾਹ ਲੋਕ ਜਿਹੜੇ ਨੇ ਉਹ ਸਿਆਲਕੋਟ ਦੀ ਧਰਤੀ ਨੇ ਹਾਂਜੀ ਪੈਦਾ ਕੀਤੇ। ਤੇ ਇਹ ਸਨ 92 ਦੇ ਵਿੱਚ ਬਣਿਆ ਸੀ ਨਾਰੋਵਾਲ ਜ਼ਿਲ੍ਹਾ। ਹਾਂਜੀ, ਉਸ ਤੋਂ ਪਹਿਲੇ ਤੇ ਸਿਆਲਕੋਟ ਹੀ ਸਿਆਲਕੋਟ ਦੀ ਤਹਿਸੀਲ। ਤੇ 92 ਦੇ ਵਿੱਚ ਮੈਂ ਮੈਟ੍ਰਿਕ ਕੀਤਾ ਸੀ। ਵਾਹ। ਤੇ ਇਹਦਾ ਮਤਲਬ ਹੈ ਕਿ ਮੈਟ੍ਰਿਕ ਤੋਂ ਪਹਿਲੇ ਤੁਸੀਂ ਸਿਆਲਕੋਟ ਹੀ ਤੇ ਉਸ ਤੋਂ ਬਾਅਦ ਫਿਰ ਜੀ 92 ਦੇ ਵਿੱਚ ਜ਼ਿਲ੍ਹਾ ਨਾਰੋਵਾਲ ਬਣਿਆ ਜੀ। ਤੇ ਮੇਰਾ ਡੋਮਿਸਾਈਲ ਫਿਰ ਨਾਰੋਵਾਲ ਤੋਂ ਬਣਿਆ ਜੀ। ਤੇ ਮੈਂ ਜਿਹੜੀ ਮੁੱਢਲੀ ਤਾਲੀਮ ਹੈ ਜੀ ਉਹ ਉੱਥੋਂ ਆਪਣੇ ਪਿੰਡੋਂ ਹਾਸਲ ਕੀਤੀ। ਵਾਹ ਵਾਹ। ਮੈਨੂੰ ਯਾਦ ਹੈ 5ਵੀਂ ਜਮਾਤ ਤੱਕ ਸਾਡੇ ਪਿੰਡ ਸਕੂਲ ਹੁੰਦਾ ਸੀ ਜੀ। ਮੁੰਡਿਆਂ ਦਾ ਸਕੂਲ ਸੀ ਤੇ ਬੱਚੀਆਂ ਦੇ ਜਿਹੜੀਆਂ ਉਹ ਮੇਰੇ ਖਿਆਲ ਪੜ੍ਹਨ ਜਾਂਦੀਆਂ ਸਨ ਬੱਦੋਮੱਲੀ। ਅੱਛਾ। ਤੇ 5ਵੀਂ ਜਮਾਤ ਤੱਕ ਮੇਰੇ ਉਸਤਾਦ ਮਾਸਟਰ ਹਨੀਫ ਸਾਹਿਬ, ਉਹ ਜਿਸ ਦਿਨ ਅਸੀਂ ਕੋਈ ਥੋੜੀ ਜਿਹੀ ਮਸਤੀ ਕਰਦੇ ਸਾਂ ਤੇ ਉਹ ਘਰੋਂ ਆ ਕੇ ਚੁੱਕ ਕੇ ਵੀ ਲੈ ਜਾਂਦੇ ਸਨ। ਵਾਹ ਵਾਹ। ਤੇ ਉਸ ਤੋਂ ਬਾਅਦ ਫਿਰ ਖੋਖਰ ਵਾਲੀ ਤੁਸੀਂ ਜਾਣਦੇ ਹੋਵੋਗੇ, ਉੱਥੇ ਮਿਡਲ ਸਕੂਲ ਤੱਕ ਸਾਡੇ ਉਹ ਪਿੰਡ ਤੋਂ ਕੋਈ 4 ਕਿਲੋਮੀਟਰ 3.5 ਕਿਲੋਮੀਟਰ ਦੂਰ ਸੀ ਜੀ। 5ਵੀਂ ਤੋਂ ਬਾਅਦ ਉੱਥੇ ਤੇ ਫਿਰ ਉਸ ਤੋਂ ਅੱਗੇ 9ਵੀਂ ਤੇ 10ਵੀਂ ਦਾ ਸਕੂਲ ਉਸ ਤੋਂ ਵੀ ਅੱਗੇ ਸੀ, ਉਹ ਚੰਦਰ ਕੇ ਮੰਗੋਲੇ ਅੱਛਾ ਹਾਈ ਸਕੂਲ ਦੇ ਵਿੱਚ। ਵਾਹ ਵਾਹ। ਉੱਥੋਂ ਮੈਂ ਮੈਟ੍ਰਿਕ ਕੀਤਾ ਜੀ। ਵਾਹ। ਤੇ ਮੈਟ੍ਰਿਕ ਕਰਨ ਤੋਂ ਬਾਅਦ
ਮੈਂ ਗਵਰਨਮੈਂਟ ਕਾਲਜ ਲਾਹੌਰ ਫਸਟ ਈਅਰ 'ਚ ਵਾਹ ਵਾਹ ਐਡਮਿਸ਼ਨ ਲਿਆ, 4 ਸਾਲ ਇੱਥੇ ਪੜ੍ਹਿਆ ਜੀ। BA ਕਰਨ ਤੋਂ ਬਾਅਦ ਫਿਰ ਮੈਂ ਕਾਇਦ-ਏ-ਆਜ਼ਮ ਯੂਨੀਵਰਸਿਟੀ ਇੰਟਰਨੈਸ਼ਨਲ ਰਿਲੇਸ਼ਨਸ ਜੀ ਜੀ ਬੈਨ ਅਲ-ਅਕਵਾਮੀ ਤਾਲੁਕਾਤ ਉਹਦੇ ਵਿੱਚ MSc ਕੀਤੀ ਜੀ। ਅਤੇ ਜਿਸ ਸਾਲ ਫਿਰ ਮੈਂ ਉੱਥੋਂ ਮਾਸਟਰਸ ਕੀਤਾ, ਉਸੇ ਸਾਲ ਦੇ ਅਖੀਰ ਦੇ ਵਿੱਚ 2001 ਦੇ ਵਿੱਚ ਜੀ ਮੈਂ ਫਿਰ CSS ਦੇ ਪਰਚੇ ਦਿੱਤੇ ਅਤੇ ਮੈਂ ਫਿਰ ਪੁਲਿਸ ਨੂੰ, ਮੇਰਾ 10ਵਾਂ ਨੰਬਰ ਸੀ CSS ਦੇ ਵਿੱਚ, ਮਾਸ਼ਾਅੱਲਾ ਅਤੇ ਪੁਲਿਸ ਮੇਰੀ ਪਹਿਲੀ ਪ੍ਰਾਇੋਰਟੀ ਸੀ। ਤੇ ਉਸ ਤੋਂ ਬਾਅਦ ਫਿਰ ਲਾਇਕ ਤੇ ਬੜੇ ਸੌ, ਬੜੇ ਮਾਸ਼ਾਅੱਲਾ ਜ਼ਹੀਨ ਤੁਹਾਡੇ ਦੋਸਤ, ਤੁਹਾਡੇ ਕਾਲਜਮੇਟ ਦੱਸਦੇ ਨੇ ਕਿ ਤੁਹਾਡੇ ਉਸ ਵਕਤ ਦੇ ਜਿਹੜੇ ਤੁਸੀਂ ਨੋਟਸ ਬਣਾਏ CSS ਜਦੋਂ ਤੁਸੀਂ ਕੀਤਾ, ਉਹ ਨੋਟਸ ਅੱਜ ਤੱਕ ਜਿਹੜੇ ਬੱਚੇ ਸਾਡੇ CSS ਕਰਦੇ ਨੇ ਤੁਹਾਡੇ ਕੋਲੋਂ ਲੈ ਕੇ ਤਿਆਰੀਆਂ ਕਰਦੇ ਨੇ। ਲਾਇਕ ਤੇ ਤੁਸੀਂ ਬੇਤਹਾਸ਼ਾ ਸੋ, ਤਾਂ ਹੀ ਮਾਸ਼ਾਅੱਲਾ ਅੱਜ ਸ਼ੇਖੂਪੁਰਾ ਜ਼ਿਲ੍ਹਾ ਆਪਣਾ ਰੀਜਨ ਦੀ ਸਾਡੀ ਜਿਹੜੀ ਪੁਲਿਸ ਹੈ ਉਹਦੇ ਕਮਾਂਡਰ ਹੋ। ਤੁਸੀਂ ਇਹ ਦੱਸੋ ਸਰ ਕਿ ਤੁਹਾਡੇ ਵਿੱਚ ਇਹ ਇਲਮੀ ਅਦਬੀ ਜ਼ੌਕ ਜਿਹੜਾ ਸ਼ੇਰੋ ਸ਼ਾਇਰੀ ਦਾ, ਇਹ ਕਿਵੇਂ ਪਿਆ? ਇਹ ਕੋਈ ਆਪਣੇ ਘਰ ਖਾਨਦਾਨ ਦੇ ਵਿੱਚ ਕੋਈ ਅਦੀਬ ਜਾਂ ਸ਼ਾਇਰ ਸਨ ਜਾਂ ਕਿਸੇ ਉਸਤਾਦ ਕੋਲੋਂ ਮੁਤਾਸਰ ਸਨ? ਡਾਕਟਰ ਸਾਹਿਬ, ਇੱਕ ਤੇ ਜਿਹੜਾ ਲਾਇਕ ਤੁਸੀਂ ਕਿਹਾ ਕਿ ਮੈਂ ਬੜਾ ਸਾਂ ਜੀ, ਮੇਰੇ ਵਡਕੇ ਤੇ ਮੈਨੂੰ ਕਹਿੰਦੇ ਉਹ ਨਲਾਇਕਾ। ਅੱਛਾ, ਬਚਪਨ ਦੇ ਵਿੱਚ ਉਦੋਂ ਪਿਆਰ ਨਾਲ ਵੀ ਅਸੀਂ ਇਹ ਤਾਨਾ ਸੁਣਦੇ ਸਾਂ ਨਲਾਇਕਾ। ਹਾਂਜੀ, ਤੇ ਅੱਲਾ ਦਾ ਸ਼ੁਕਰ ਹੈ ਕਿ ਫਿਰ ਉਹਨਾਂ ਬਜ਼ੁਰਗਾਂ ਦੀ ਮਿਹਨਤ ਔਰ ਉਹਨਾਂ ਨੇ ਜਿਹੜਾ ਗਾਈਡ ਕੀਤਾ, ਦੁਆਵਾਂ, ਉਹਨਾਂ ਦੀਆਂ ਦੁਆਵਾਂ, ਫਿਰ ਸਾਡੇ ਉਸਤਾਦ ਬੜੇ ਉਦੋਂ ਜ਼ਬਰਦਸਤ ਹੁੰਦੇ ਸਨ। ਹਾਂਜੀ, ਤੇ ਉਹ ਆਪਣੇ ਬੱਚਿਆਂ ਵਾਂਗਰ ਉਹਨਾਂ ਨੇ ਸਾਨੂੰ ਪੜ੍ਹਾਉਣਾ। ਤੁਸੀਂ ਫਰਮਾਇਆ ਕਿ ਜੇ ਕਿਸੇ ਦਿਨ ਸਕੂਲੋਂ ਤੁਸੀਂ ਗੈਰ ਹਾਜ਼ਰ ਹੁੰਦੇ ਹੋ ਤਾਂ ਮਾਸਟਰ ਸਾਹਿਬ ਘਰੋਂ ਆ ਕੇ ਲੈ ਜਾਂਦੇ ਹੁੰਦੇ? ਬਿਲਕੁਲ, ਉਹਨਾਂ ਨੇ ਇੱਕ ਪੂਰਾ ਸਕੁਆਡ ਬਣਾਇਆ ਸੀ। ਵਾਹ, ਉਹ ਲੱਤਾਂ ਤੋਂ ਫੜ ਕੇ ਤੇ ਬਾਹਾਂ ਤੋਂ ਫੜ ਕੇ ਧਰੂ ਕੇ ਲੈ ਜਾਂਦੇ ਸਨ ਉੱਥੇ। ਵਾਹ 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 ਵਾਹ, ਇਹ ਪੋਸੀਬਲ ਨਹੀਂ ਸੀ ਹੈ ਕਿ ਤੁਸੀਂ ਛੁੱਟੀ ਕਰ ਜਾਓ। ਵਾਹ। ਤੇ ਇਹ ਡਾਕਟਰ ਸਾਹਿਬ, ਤੁਸੀਂ ਪੰਜਾਬੀ ਜ਼ੁਬਾਨ ਦੇ ਵਿੱਚ ਇੰਟਰਵਿਊ ਕਰਦੇ ਹੋ ਲੋਕਾਂ ਦੇ, ਅਸੀਂ ਪੰਜਾਬੀ 'ਚ ਗੱਲ ਕਰ ਰਹੇ ਹਾਂ। ਅਸੀਂ ਜਿਹੜੀ ਸਾਡੀ ਰਹਿਤਲ ਸੀ ਨਾ ਜੀ, ਜਿਹੜਾ ਸਾਡਾ ਬਚਪਨ ਸੀ ਜੀ, ਉਹਦੇ ਵਿੱਚ ਉਹਦੀਆਂ ਬੜੀਆਂ ਖੂਬੀਆਂ ਸਨ। ਵਾਹ। ਮੈਂ ਤੁਹਾਨੂੰ ਦੱਸਾਂ ਕਿ ਜਦੋਂ CSS ਦਾ ਮੇਰਾ ਇੰਟਰਵਿਊ ਹੋਇਆ ਜੀ, ਕੋਈ 50 ਮਿੰਟ ਦਾ ਇੰਟਰਵਿਊ ਹੋਇਆ। ਮੇਰੇ ਅੱਗੇ ਪਿੱਛੇ ਜਿਹੜੇ ਲੋਕ ਸਨ ਉਹਨਾਂ ਦਾ 20-20 ਮਿੰਟ ਦਾ ਇੰਟਰਵਿਊ ਹੋਇਆ, ਕੋਈ 15 ਮਿੰਟਾਂ ਦੇ ਵਿੱਚ। ਅਤੇ ਮੈਨੂੰ ਇਹਨਾਂ ਇੱਕ ਸਵਾਲ ਪੁੱਛਿਆ ਕਿ ਤੇਰੀ ਜਿਹੜੀ ਫੇਵਰੇਟ ਪਰਸਨੈਲਿਟੀ ਕੌਣ ਹੈ? ਵਾਹ। ਅਤੇ ਮੈਂ ਉਹਨਾਂ ਕਿਹਾ ਜੀ ਮੇਰੇ ਅੱਬਾ ਜੀ। ਅਤੇ ਉਹ ਸਾਰੇ ਨਾ ਇਸ ਗੱਲ 'ਤੇ ਬੜੇ ਹੈਰਾਨ ਹੋ ਗਏ, ਪੈਨਲ ਵਾਲੇ। ਉਹਨਾਂ ਕਿਹਾ ਯਾਰ ਅਸੀਂ ਜਿਸ ਬੰਦੇ ਨੂੰ ਪੁੱਛਿਆ ਹੈ, ਕੋਈ ਕਹਿੰਦਾ ਹੈ ਬਾਬੇ ਕਾਇਦ-ਏ-ਆਜ਼ਮ ਦਾ ਨਾਂ ਲੈਂਦਾ ਹੈ, ਕੋਈ ਕਿਸੇ ਵੈਸਟਰਨ ਫਿਲਾਸਫਰ ਦਾ ਨਾਂ ਲੈਂਦਾ ਹੈ, ਕੋਈ ਕਹਿੰਦਾ ਅੱਲਾਮਾ ਇਕਬਾਲ ਮੇਰਾ ਫੇਵਰੇਟ ਸੀ, ਕੋਈ ਫੈਜ਼ ਅਹਿਮਦ ਫੈਜ਼, ਔਰ ਬਹੁਤ ਸਾਰੇ ਲੋਕਾਂ ਨੇ ਜਿਹੜੇ ਸਾਡੇ ਇਨਸਾਨ ਕਾਮਿਲ ਜਿਹੜੇ ਹਜ਼ੂਰ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ, ਅਤੇ ਮੈਜੋਰਿਟੀ ਕਹਿੰਦੇ ਸਨ ਕਿ ਜੀ ਮੇਰੇ ਫੇਵਰੇਟ ਪਰਸਨੈਲਿਟੀ ਉਹ ਨੇ ਜੀ। ਅਤੇ ਤੂੰ ਉਹਨਾਂ ਦੇ ਐਡੇ ਵੱਡੇ ਵੱਡੇ ਨਾਂ ਲਏ ਅਤੇ ਤੂੰ ਕਮਲਿਆ ਆਪਣੇ ਅੱਬੇ ਦਾ ਨਾਂ ਲੈ ਰਿਹਾ। ਵਾਹ ਵਾਹ। ਉਸ 'ਤੇ ਫਿਰ ਡਾਕਟਰ ਸਾਹਿਬ ਕੋਈ 40 ਮਿੰਟ ਗੱਲ ਹੋਈ, ਔਰ ਉਹੀ ਗੱਲ ਹੋਈ ਜਿਹੜਾ ਤੁਸੀਂ ਸਵਾਲ ਕੀਤਾ ਜੀ, ਕਿ ਤੁਸੀਂ ਇਹ ਤੁਹਾਡੀ ਸਾਡੀ ਸ਼ਖਸੀਅਤ ਸਾਜ਼ੀ ਜਿਹੜੀ ਹੈ, ਹਾਂ ਜੀ, ਉਹਦੇ ਵਿੱਚ ਸਭ ਤੋਂ ਵੱਡਾ ਰੋਲ ਤੁਹਾਡੇ ਪੇਰੈਂਟਸ ਦਾ ਹੁੰਦਾ। ਵਾਹ। ਦੂਸਰਾ ਰੋਲ ਜਿਹੜਾ ਦੂਜਾ ਦਾਇਰਾ ਬਣਦਾ ਉਹ ਤੁਹਾਡਾ ਮੁਆਸ਼ਰਾ ਹੈ, ਜਿਹੜਾ ਤੁਹਾਡਾ ਪਿੰਡ ਹੈ, ਤੁਹਾਡੇ ਯਾਰ ਬੇਲੀ, ਤੁਹਾਡੇ ਅਜ਼ੀਜ਼ ਰਿਸ਼ਤੇਦਾਰ, ਤੁਹਾਡੇ ਉਸਤਾਦ। ਤੀਸਰਾ ਦਾਇਰਾ ਜਿਹੜਾ ਹੈ ਉਹ ਹੈ ਕਿ ਓਵਰਆਲ ਤੁਹਾਡਾ ਜਿਹੜਾ ਇੱਕ ਕਲਚਰ ਹੈ ਉਹ ਕੀ ਹੈ ਉਸ ਇਲਾਕੇ ਦਾ। ਅਤੇ ਮੈਂ ਸਮਝਦਾ ਕਿ ਇਹ ਅੱਲਾ ਦਾ ਬੜਾ ਕਰਮ ਹੋਇਆ ਕਿ ਮੈਂ ਪਾਕਿਸਤਾਨ ਦੇ ਜਿਸ ਵੈਸੇ ਤਾਂ ਵੇਖਣ ਨੂੰ ਤਾਂ ਬੜਾ ਦੂਰ ਦਰਾਜ਼ ਅਤੇ ਪੰਡੋਰਾ ਇਲਾਕਾ ਹੈ ਨਾ ਜੀ, ਬਿਲਕੁਲ ਉਹ ਬਾਰਡਰ ਦੇ ਉੱਤੇ ਸਾਡਾ ਪਿੰਡ ਹੈ, ਜਿੱਥੇ ਨਾ ਕੋਈ ਬੱਸ ਜਾਂਦੀ ਹੈ, ਸਾਡੇ ਸਕੂਲ ਨੂੰ ਸਿੱਧਾ ਰਾਹ ਨਹੀਂ ਸੀ ਹੈ। ਵਾਹ। ਅਸੀਂ ਸਵੇਰੇ ਕੱਛੇ ਲੈ ਕੇ ਜਾਂਦੇ ਸਾਂ ਆਪਣੇ ਬਸਤੇ ਦੇ ਵਿੱਚ, ਅਤੇ ਇੰਨਾ ਪਾਣੀ ਲੰਘ ਕੇ ਅਤੇ ਅੱਗੇ ਜਾ ਕੇ ਫਿਰ ਉਹ ਕੱਛੇ ਲਾ ਕੇ ਨਿਚੋੜਨੇ, ਫਿਰ ਆਪਣਾ ਉਹ ਕੱਪੜੇ ਪਾਣੇ ਅਤੇ ਫਿਰ ਆਪਣੇ ਸਕੂਲ ਪਹੁੰਚਣਾ, ਅਤੇ ਭੁੰਜੇ ਬਹਿ ਕੇ ਪੜ੍ਹਦੇ ਸਾਂ। ਅਤੇ ਅਗਰ ਤਾਂ ਅਸੀਂ ਦੇਖੀਏ ਕਿ ਦੁਨਿਆਵੀ ਜਿਹੜੀਆਂ ਸਹੂਲਤਾਂ ਨੇ ਉਹ ਕੋਈ ਐਡੀਆਂ ਨਹੀਂ ਸਨ, ਲੇਕਿਨ ਜਿਹੜੀ ਤਰਬੀਅਤ ਹੈ ਜਾਂ ਜਿਹੜੀ ਤਾਲੀਮ ਹੈ, ਤਾਲੀਮ ਉਹ ਹੈ ਜਿਹੜੀ ਅਸੀਂ ਸਕੂਲ ਤੋਂ ਹਾਸਲ ਕਰਨੇ ਆ, ਉਸਤਾਦ ਸਾਨੂੰ ਦਿੰਦੇ ਨੇ। ਤਰਬੀਅਤ ਇਹ ਹੈ ਕਿ ਜਿਹੜੀ ਘਰੋਂ ਅਸੀਂ
ਸਾਨੂੰ ਮਿਲਦੀ ਹੈ। ਵਾਹ ਸਾਨੂੰ ਮਦਰਸੇ ਤੋਂ ਮਿਲਦੀ ਹੈ, ਮਸਜਿਦ ਤੋਂ ਮਿਲਦੀ ਹੈ, ਆਪਣੇ ਘਰੋਂ ਗੁੜਤੀ ਜਿਹੜੀ ਅਸੀਂ ਲੈ ਕੇ ਹਾਂ ਟੁਰਨੇ ਆ। ਤੁਰਨੇ ਆ। ਤੇ ਸਾਡੀ ਤੇ ਤਾਲੀਮ ਤੇ ਤਰਬੀਅਤ ਜਿਹੜੀ ਹੈ ਨਾ ਜੀ, ਉਹਦੇ ਵਿੱਚ ਜ਼ਿੰਦਗੀ ਲੰਘ ਗਈ ਸਾਰੀ ਬਚਪਨ ਦੀ। ਵਾਹ ਕਿ ਸਵੇਰੇ ਅੱਖ ਖੋਲ੍ਹਦੇ ਸਾਂ, ਅੱਬਾ ਜੀ ਨੇ ਕਹਿਣਾ ਚਲੋ ਬਾਈ ਤਗੜੇ ਹੋ ਜਾਓ, ਤੇ ਸਵੇਰੇ ਉੱਠ ਕੇ ਅਸੀਂ ਉਹ ਤੇਲ ਮਲਣਾ ਸਾਨੂੰ ਯਾਦ ਹੈ, ਜੀ ਤੇ ਬੈਠਕਾਂ ਕੱਢਣੀਆਂ, ਡੰਡ ਕੱਢਣੇ, ਡੰਡ ਲਾਣੇ, ਸਾਡੇ ਦੰਗਲ ਹੋਣੇ, ਔਰ ਉਸ ਤੋਂ ਬਾਅਦ ਫਿਰ ਅਸੀਂ ਦੌੜ ਲਾਣੀ, ਫਿਰ ਵਾਪਸ ਆਉਣਾ। ਉਦੋਂ ਤੁਹਾਨੂੰ ਪਤਾ ਹੈ ਪਿੰਡਾਂ ਥਾਵਾਂ ਦੇ ਵਿੱਚ ਪੰਜਾਬੀ ਜ਼ੁਬਾਨ 'ਚ ਕਹਿੰਦੇ ਲਵੇਰਾ, ਹਾਂਜੀ ਉਹ ਬੜਾ ਹੋਣਾ ਜ਼ਰੂਰੀ ਹੈ। ਜ਼ਰੂਰੀ ਦੁੱਧ ਪੀਣਾ ਹੈ, ਮੱਖਣ ਖਾਣਾ ਹੈ, ਤੇ ਉਹਦੇ ਵਾਸਤੇ ਡੰਗਰ ਹੋਣੇ ਜ਼ਰੂਰੀ ਨੇ। ਜ਼ਰੂਰੀ ਮੱਝਾਂ ਹੁੰਦੀਆਂ ਸਨ, ਫਿਰ ਉਹਨਾਂ ਦੇ ਪੱਠਿਆਂ ਦਾ ਬੰਦੋਬਸਤ, ਜੀ ਉਹ ਸਾਰਾ ਸਵੇਰੇ ਸਵੇਰੇ ਸ਼ੁਰੂ ਹੋ ਜਾਂਦਾ ਸੀ ਕੰਮ। ਪਰਾਲੀ ਕੁਤਰਨੀ, ਜਾ ਕੇ ਉੱਥੇ ਮਹੀਨ ਚਾਲ ਦੇ ਨਾਲ ਤੁਹਾਨੂੰ ਪਤਾ ਹੈ ਹਾਂਜੀ ਪੱਠੇ ਮੜਾਸੇ ਬੰਨ੍ਹ ਕੇ, ਉਸ ਤੋਂ ਬਾਅਦ ਫਿਰ ਜਾ ਕੇ ਸਾਡਾ ਅਸੀਂ ਸਵੇਰੇ ਬਾਜਮਾਤ ਨਮਾਜ਼ ਪੜ੍ਹਨੀ। ਵਾਹ ਮੈਨੂੰ ਅੱਜ ਵੀ ਯਾਦ ਹੈ ਕਿ ਸਵੇਰੇ ਸਾਡੇ ਦਿਨ ਦਾ ਆਗਾਜ਼ ਜਦੋਂ ਨਮਾਜ਼ ਤੋਂ ਪੜ੍ਹ ਕੇ ਘਰ ਆਉਂਦੇ ਸਾਂ, ਜੀ ਤੇ ਘਰ ਚਾਚਾ ਇਬਰਾਹੀਮ ਅੱਲਾ ਨੂੰ ਗਰੀਕੇ ਰਹਿਮਤ ਕਰੇ, ਸਾਡੇ ਪਿੰਡ ਦਾ ਜਿਹੜਾ ਨਾਈ ਸੀ, ਉਹ ਆਪਣੀ ਗੁੱਛੀ ਲੈ ਕੇ ਬੈਠਿਆ ਹੁੰਦਾ ਸੀ, ਵਾਹ ਵਾਹ ਤੇ ਉਹ ਸਾਡੀ ਰੋਜ਼ ਹੀ ਹਜਾਮਤ ਕਰ ਦਿੰਦਾ ਸੀ ਕਿ ਇਹ ਵੱਡੇ ਹੋ ਗਏ ਨੇ। ਵਾਲਦ ਸਾਹਿਬ ਨੇ ਕਰਾਣੀ ਤੇ ਸਾਡੀ ਵੀ ਨਾਲ ਹੋ ਜਾਣੀ ਕਿ ਨਹੀਂ ਬਾਈ ਇਹ ਛੱਤੇ ਨਹੀਂ ਰੱਖਣੇ ਤੁਸੀਂ। ਹਾਂ ਜੀ ਉਸ ਤੋਂ ਬਾਅਦ ਜੀ ਅਸੀਂ ਤਫਹੀਮੁਲ ਕੁਰਾਨ ਦਾ ਮੌਦੂਦੀ ਸਾਹਿਬ ਦੀਆਂ 6 ਜਿਲਦਾਂ ਮਾਸ਼ਾ ਤੇ ਇੱਕ ਅਸੀਂ ਉਹਦਾ ਰਕੂ ਪੜ੍ਹਨਾ, ਉਹ ਅੱਬਾ ਜੀ ਨੇ ਸੁਣਨਾ ਕਿ ਦੱਸੋ ਬਈ ਤੁਸੀਂ ਕੀ ਪੜ੍ਹਿਆ ਹੈ। ਵਾਹ 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 ਮੈਂ ਤੁਹਾਨੂੰ ਮੁਖਤਸਰਨ ਦੱਸ ਰਿਹਾ, ਆਪਣੇ ਸਾਈਕਲਾਂ ਦੀਆਂ ਸਫਾਈ ਕਰਨੀ, ਸਾਈਕਲ ਜਾਂਦੇ ਸਾਂ, ਸਾਈਕਲ ਤੇ ਬਹਿ ਕੇ ਸਕੂਲ ਜਾਣਾ, ਉਹਦੇ ਚੱਕੇ ਸਾਫ਼ ਕਰਨੇ, ਉਹਦੀ ਸਫਾਈ ਕਰਨੀ, ਕਰਕੇ ਨਾਸ਼ਤਾ ਕਰਨਾ, ਇਕੱਠਿਆਂ ਬਹਿ ਕੇ ਸਾਰੇ ਟੱਬਰ ਨੇ। ਵਾਹ ਉਸ ਤੋਂ ਬਾਅਦ ਫਿਰ ਸਕੂਲ ਚਲੇ ਜਾਣਾ, ਸਾਰਾ ਦਿਨ ਉੱਥੇ ਤਾਲੀਮ ਦਾ ਸਿਲਸਿਲਾ ਉਹ ਹੋਣਾ, ਸ਼ਾਮੀ ਵਾਪਸ ਆ ਰਹੇ ਆ ਕੇ ਤੇ ਫਿਰ ਕੈਲੂਲਾ ਕਰਨਾ। ਵਾਹ ਉਹਨਾਂ ਕਹਿੰਦੇ ਦੁਪਹਿਰ ਨੂੰ ਸੌਵੋ ਭਾਵੇਂ ਅੱਧਾ ਘੰਟਾ ਸੌਵੋ, ਜੀ ਜੀ ਤੇ ਉਸ ਤੋਂ ਬਾਅਦ ਫਿਰ ਦਿਨ ਦਾ ਮੈਂ ਤੁਹਾਨੂੰ ਇੱਕ ਦਿਨ ਦਾ ਸਰਕਲ ਦੱਸ ਰਿਹਾ ਹਾਂਜੀ ਕਿ ਸ਼ਾਮ ਨੂੰ ਆਉਣਾ, ਫਿਰ ਡੀਗਰ ਦਾ ਟਾਈਮ ਹੋ ਜਾਣਾ, ਮਸਜਿਦ ਚਲੇ ਜਾਣਾ, ਕਾਰੀ ਸਾਹਿਬ ਨੇ ਫਿਰ ਉੱਥੇ ਸਾਨੂੰ ਸਿਪਾਰਾ ਪੜ੍ਹਾਉਣਾ, ਦੁਆਵਾਂ ਯਾਦ ਕਰਵਾਉਣੀਆਂ, ਨਮਾਜ਼ਾਂ ਸਾਰੀਆਂ ਪੜ੍ਹਨੀਆਂ। ਔਰ ਉਸ ਤੋਂ ਬਾਅਦ ਫਿਰ ਅਸੀਂ ਖੇਡਾਂ ਜਿਹੜੀਆਂ ਸਾਡੇ ਮੁਲਕ ਦੇ ਵਿੱਚ ਸਾਡੇ ਪਿੰਡਾਂ 'ਚ ਖਤਮ ਹੋ ਗਈਆਂ ਜੀ। ਹੁਣ ਜਾਓ ਜਾ ਕੇ ਪੁੱਛੋ ਕਿੱਥੇ ਹੈ ਗੁਲਾਮ ਰਸੂਲ ਦੇ ਕਿੰਨੇ ਪੁੱਤਰ ਨੇ, ਉਹ ਕਹੇਗੇ ਜੀ 3 ਨੇ 4 ਨੇ, ਇੱਕ ਪੱਠੇ ਪਾਉਂਦਾ ਹੈ, ਇੱਕ ਲਾਹੌਰ ਫੈਕਟਰੀ 'ਚ ਕੰਮ ਕਰਦਾ ਹੈ, 2 ਨਸ਼ਾ ਕਰਦੇ ਨੇ, ਜਾਂ ਇੱਕ ਮੁਲਕੋਂ ਬਾਹਰ ਟੁਰ ਗਿਆ। ਉਦੋਂ ਇੰਜ ਨਹੀਂ ਸੀ ਹੁੰਦਾ, ਉਦੋਂ ਨਾ ਕੋਈ ਸਿਗਰਟ ਪੀਂਦਾ ਸੀ, ਨਾ ਕੋਈ ਹੁੱਕਾ ਹੁੰਦਾ ਸੀ ਸਾਡੇ ਡੇਰੇ ਤੇ ਜੀ 24 ਘੰਟੇ ਉਹ ਚੱਲਣਾ। ਲੇਕਿਨ ਇਹ ਤਾਸੁਰ ਮਤਲਬ ਇਹ ਗੱਲ ਨਹੀਂ ਸੀ ਹੁੰਦੀ ਕਿ ਜੀ ਕਿਸੇ ਦੇ ਸਾਹਮਣੇ ਕਿਸੇ ਨੇ ਸਿਗਰਟ ਪੀ ਲਿਆ। ਬਿਲਖਸੂਸ ਵੱਡਿਆਂ ਸਾਹਮਣੇ ਤੇ ਕੋਈ ਜਸਾਰਤ ਨਹੀਂ ਸੀ ਕਰਦਾ। ਔਰ ਹੁੰਦਾ ਕੀ ਸੀ ਕਿ ਵੱਡਿਆਂ ਨੇ ਵੱਟਾਂ ਦੇ ਉੱਤੇ ਬਹਿ ਜਾਣਾ, ਇੱਕ ਪਾਸੇ ਉਹ ਹਾਕੀ ਜਿਹਨੂੰ ਅਸੀਂ ਖਿੱਦੋ ਖੁੰਡੀ ਕਹਿੰਦੇ ਸਾਂ ਉਹ ਚੱਲ ਰਹੀ ਹੈ, ਦੂਜੇ ਪਾਸੇ ਵਾਲੀਬਾਲ ਚੱਲ ਰਿਹਾ ਹੈ, ਉਧਰ ਪਰ ਕ੍ਰਿਕਟ ਖੇਡ ਰਹੇ ਨੇ, ਉਧਰ ਕਬੱਡੀ ਹੋ ਰਹੀ ਹੈ, ਕੋਈ ਉੱਥੇ ਸੁਹਾਗਾ ਝੁੱਕ ਰਿਹਾ ਹੈ। ਔਰ ਬਾਬਿਆਂ ਨੇ ਬਹਿਣਾ ਆਪ, ਉਹਨਾਂ ਨੇ ਇਹਦੀ ਓਨਰਸ਼ਿਪ ਲੈਣੀ, ਉਹਨਾਂ ਨੇ ਸੁਪਰਵਾਈਜ਼ ਕਰਨਾ। ਹੁਣ ਜਾਓ ਉੱਥੇ ਕੋਈ ਸ਼ੈ ਨਹੀਂ, ਜਿੱਥੇ ਉਹ ਕਦੀ ਖੇਡ ਦਾ ਮੈਦਾਨ ਹੁੰਦਾ ਸੀ ਔਰ ਉੱਥੇ ਮੁਰਗੀ ਖਾਨੇ ਬਣ ਗਏ ਨੇ। ਇਹ ਸਾਡਾ ਹੁੰਦਾ ਸੀ ਇੱਕ ਪੂਰਾ ਡੇ ਪਲਾਨ ਹੁੰਦਾ ਸੀ ਕਿ ਅਸੀਂ ਫਿਰ ਖੇਡਣਾ ਹੈ, ਖੇਡ ਕੇ ਮਗਰਿਬ ਦੀ ਨਮਾਜ਼ ਪੜ੍ਹਨੀ ਹੈ। ਜਦੋਂ ਦਿਨ ਡੁੱਬ ਗਿਆ ਤੇ ਉਸ ਤੋਂ ਬਾਅਦ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਤੁਸੀਂ ਘਰੋਂ ਬਾਹਰ ਨਿਕਲੋ। ਵਾਹ ਵਾਹ ਇਸ਼ਾ ਦੀ ਨਮਾਜ਼ ਪੜ੍ਹ ਕੇ ਤੇ ਸੌਂ ਜਾਣਾ ਹੈ, ਗਰਮੀਆਂ ਨੇ ਤੇ ਛੱਤਾਂ ਤੇ ਸੌਂ ਜਾਣਾ ਹੈ, ਸਰਦੀਆਂ ਨੇ ਤੇ ਆਪਣਾ ਉਹ ਅੰਦਰ ਲੋਕੇ ਰਜ਼ਾਈਆਂ ਲੈ ਕੇ ਸੌਂ ਜਾਣਾ। ਲੇਕਿਨ ਸੌਣ ਤੋਂ ਪਹਿਲੇ ਵੀ ਇੱਕ ਤਾਲੀਮ ਤਰਬੀਅਤ ਦਾ ਇੱਕ ਪੂਰਾ ਦੌਰ ਚੱਲਦਾ ਸੀ। ਵਾਹ ਉਹਨਾਂ ਕਹਿਣਾ ਅੱਛਾ ਜੀ ਹਾਲਾਤ ਹਾਜ਼ਰਾ ਕੀ ਨੇ। ਬਿਜਲੀ ਨਵੀਂ ਆਈ ਸੀ, ਮੈਨੂੰ ਯਾਦ ਹੈ, ਟੈਲੀਵਿਜ਼ਨ ਸਾਡੇ ਘਰ ਹੀ ਹੁੰਦਾ ਸੀ। ਜਦੋਂ ਹੱਜ ਹੁੰਦਾ ਸੀ ਮੈਨੂੰ ਪਤਾ ਸੀ ਕਿ ਪੂਰੇ ਪਿੰਡ ਦੇ ਬਾਬੇ ਤੇ ਮਾਈਆਂ ਆ ਕੇ ਤੇ ਉਹ ਹੱਜ ਵੇਂਦੀਆਂ ਹੁੰਦੀਆਂ ਸਨ ਟੈਲੀਵਿਜ਼ਨ ਤੇ ਉਹ ਅਖਬਾਰ ਸਾਰੇ ਆਉਂਦੇ ਸਨ ਜੀ। ਤਲੀਮ ਤਰਬੀਅਤ, ਫੂਲ ਮੈਗਜ਼ੀਨ, ਜਮਾਤ ਇਸਲਾਮੀ ਦਾ ਤਰਜਮਾනුਲ ਕੁਰਾਨ, ਨਵਾਏ ਵਕਤ, ਅੰਗਰੇਜ਼ੀ ਦਾ ਅਖਬਾਰ, ਉਹ ਸਵੇਰੇ ਸਾਰੇ ਉੱਥੇ ਪਏ ਹੁੰਦੇ ਸਨ ਸਾਡੇ ਘਰ। ਔਰ ਉਹ ਸਾਰਾ ਟੱਬਰ ਸਾਰਾ ਪਿੰਡ ਪੜ੍ਹਦਾ ਸੀ। ਔਰ ਸ਼ਾਮ ਨੂੰ ਸੌਣ ਤੋਂ ਪਹਿਲੇ ਹਾਲਾਤੇ ਹਾਜ਼ਰਾ ਦੇ ਉੱਤੇ ਬਾਕਾਇਦਾ ਤਬਸਰਾ ਹੁੰਦਾ ਸੀ ਕਿ ਦੁਨੀਆ 'ਚ ਕੀ ਹੋ ਰਿਹਾ ਹੈ, ਅਖਬਾਰ 'ਚ ਕੀ ਪੜ੍ਹਿਆ ਤੁਸੀਂ, ਸਵੇਰੇ ਕੁਰਾਨ 'ਚ ਕੀ ਪੜ੍ਹਿਆ ਸਾਜੇ। ਮਾਸ਼ਾਅੱਲਾ। ਅੱਛਾ ਬਈ ਕਿਸੇ ਦੀ ਆਵਾਜ਼ ਚੰਗੀ ਹੈ, ਤੂੰ ਬਈ ਗਾਣਾ ਸੁਣਾ ਮੈਡਮ ਨੂਰ ਜਹਾਂ ਦਾ,
ਤੂੰ ਬਾਈ ਤਕਰੀਰ ਸੁਣਾ, ਤੂੰ ਬਾਈ ਸ਼ੇਰ ਸੁਣਾ, ਇਸ ਤਰ੍ਹਾਂ ਹੁੰਦਾ ਸੀ। ਤੇ ਸਾਨੂੰ ਤੇ ਸਾਡੇ ਬਚਪਨ ਦੇ ਵਿੱਚ ਸਾਡੇ ਵੱਡਿਆਂ ਨੇ ਸੂਰਤਾਂ ਵੀ ਸਾਰੀਆਂ ਯਾਦ ਕਰਾ ਛੜੀਆਂ ਸਨ। ਗਾਲਬ ਤੇ ਫੈਜ਼ ਦੇ ਜਿਹੜੇ ਸਕੀਲ ਸ਼ੁਅਰਾ ਸਨ ਉਹ ਵੀ ਸਾਨੂੰ ਯਾਦ ਕਰਾ ਛੜੇ। ਵਾਹ ਵਾਹ ਅਲਾਮਾ ਇਕਬਾਲ ਦਾ ਸ਼ਿਕਵਾ ਤੇ ਜਵਾਬ ਸ਼ਿਕਵਾ ਅਸੀਂ ਰੱਟ ਛੜਿਆ। ਵਾਹ ਬਾਕੀ ਸ਼ੇਰ ਤੇ ਸਾਰੇ ਹੀ। ਤੇ ਪੰਜਾਬੀ ਦੇ ਦੋੜੇ ਤੇ ਟੱਪੇ ਤੇ ਮੇਲਿਆਂ ਦੇ ਉੱਤੇ ਅਸੀਂ ਜਾਣਾ, ਪੂਰੇ ਜੱਥੇ ਨੇ ਜਾਣਾ। ਹਾਂ ਤੇ ਸਾਡਾ ਬਚਪਨ ਤੇ ਇੰਜ ਗੁਜ਼ਰਿਆ ਜੀ। ਤੇ ਮੈਂ ਇਹ ਸਮਝਣਾ ਕਿ ਇਹ ਸਾਰੀ ਜਿਹੜੀ ਹੈ ਨਾ, ਜਿਹੜੀ ਤਾਲੀਮ ਤੇ ਤਰਬੀਅਤ ਦਾ ਇੱਕ, ਜਿਹਦੇ ਵਿੱਚ ਸਾਡੇ ਘਰ ਦਾ ਵੀ, ਸਾਡੇ ਪੇਰੈਂਟਸ ਦਾ ਵੀ, ਸਾਡੇ ਵਡੇਰਿਆਂ ਦਾ, ਸਾਡੀ ਮਸਜਿਦ ਦਾ, ਸਾਡੇ ਕਾਰੀ ਸਾਹਿਬ ਦਾ, ਸਾਡੇ ਸਕੂਲ ਦੇ ਵਿੱਚ ਜਿਹੜੇ ਸਾਡੇ ਟੀਚਰ ਸਨ ਉਹਨਾਂ ਦਾ, ਤੇ ਸਾਡੇ ਸੰਗੀਆਂ ਦਾ, ਇਹਨਾਂ ਸਾਰਿਆਂ ਦਾ ਰੋਲ ਹੈ। ਵਾਹ। ਤੇ ਮੀਆਂ ਜੀ ਜਿਹੜਾ ਮੇਰਾ ਸੀ ਉਹ ਤੁਹਾਡਾ ਵੀ ਮੀਆਂ ਜੀ ਸੀ, ਜਿਹੜਾ ਤੁਹਾਡਾ ਸੀ ਉਹ ਮੇਰਾ ਵੀ ਮੀਆਂ ਜੀ ਸੀ। ਇਹ ਨਹੀਂ ਸੀ ਹੁੰਦਾ ਉਹ ਬਾਬਾ ਆ ਗਿਆ ਉਹਨੇ ਖੰਗੂਰਾ ਮਾਰਿਆ, ਕੋਈ ਬੰਦਾ ਕੋਈ ਸਿਗਰਟ ਵੀ ਪੀ ਰਿਹਾ ਨਾ, ਜਾਂ ਕੋਈ ਵਾਹਿਆਤੀ ਨਾਲ ਗੁਫ਼ਤਗੂ ਕਰ ਰਿਹਾ ਤਾਂ ਸਾਰੇ ਠੰਬਰ ਜਾਂਦੇ ਸਨ ਕਿ ਮੀਆਂ ਜੀ ਆ ਗਏ ਨੇ। ਉਹ ਮੀਆਂ ਜੀ ਕਿਹਦਾ? ਉਹ ਸਾਰੇ ਪਿੰਡ ਦਾ ਮੀਆਂ ਜੀ। ਤਾਂ ਇਸ ਤਰ੍ਹਾਂ ਕਰਕੇ ਅਸੀਂ ਬਚਪਨ ਆਪਣਾ ਗੁਜ਼ਾਰਿਆ ਤੇ ਇਹ ਸੀ ਸਾਡੀ ਪਰਸਨਲ ਗਰੂਮਿੰਗ। ਵਾਹ ਵਾਹ। ਫਿਰ ਮੁਆਸ਼ਰੇ ਵਾਸਤੇ ਤੁਸੀਂ ਕੀ ਕੀਤਾ? ਉਹਦੇ ਵਿੱਚ ਫਿਰ ਇਹ ਹੁੰਦਾ ਸੀ ਡਾਕਟਰ ਸਾਹਿਬ ਕਿ ਅਸੀਂ, ਮੇਰੇ ਵਾਲਿਦ ਸਾਹਿਬ ਨੇ ਅੰਜੁਮਨ ਫਲਾਹ-ਏ ਆਵਾਮ ਦੇ ਨਾਂ ਦੇ ਇਦਾਰਾ ਬਣਾਇਆ ਸੀ। ਵਾਹ। ਕਿ ਜਿਹੜਾ ਅਸੀਂ ਪੂਰੇ ਪਿੰਡ ਨੂੰ ਸਾਫ਼ ਰੱਖਦੇ ਸਾਂ, ਸ਼ੀਸ਼ੇ ਵਾਂਗਰ ਚਮਕਦਾ ਸੀ ਸਾਡਾ ਪਿੰਡ। ਵਾਹ ਵਾਹ ਵਾਹ। ਕਿਸੇ ਦੀਵਾਰ ਦੇ ਉੱਤੇ ਕੋਈ ਇਸ਼ਤਿਹਾਰ ਨਹੀਂ ਲੱਗਿਆ, ਕਿਸੇ ਰੂੜੀ ਤੋਂ ਬੋ ਨਹੀਂ ਆ ਰਹੀ। ਵਾਹ। ਉਹਨਾਂ ਨੂੰ ਪੱਧਰਿਆਂ ਕਰ ਦਿੱਤਾ। ਮੀਂਹ ਬੜਾ ਪੈਂਦਾ ਹੈ ਉੱਥੇ ਨਾਰੋਵਾਲ, ਸਿਆਲਕੋਟ। ਹਾਂਜੀ ਹਾਂਜੀ, ਜੰਮੂ ਹੀ ਕੋਈ ਪਰ। ਹਾਂ, ਅੱਜ ਜਿੱਦਣ ਮੀਂਹ ਪੈਣਾ ਉਦੋਂ ਲੰਮੇ ਅਸੀਂ ਬਾਂਸ ਰੱਖੇ ਹੁੰਦੇ ਸਨ, ਜੋੜ ਕੇ ਨਾ ਜੀ ਆਪਸ ਦੇ ਵਿੱਚ ਉਹਨਾਂ ਦੇ ਗਾਂਢੇ ਬੰਨ੍ਹ ਕੇ, ਤੇ ਨਾਲੀਆਂ ਪੂਰੇ ਪਿੰਡ ਦੀਆਂ ਸਾਫ਼ ਕਰਨੀਆਂ। ਵਾਹ। ਧੋ ਦੇਣਾ ਪਿੰਡ ਨੂੰ। ਉਹ ਇਸ ਤਰ੍ਹਾਂ ਦਾ ਮਾਹੌਲ ਸੀ। ਤੇ ਅੱਜ ਯਾਨੀ ਸਿਰਫ ਆਪਣੀ ਜ਼ਾਤ ਵਾਸਤੇ ਨਹੀਂ ਬਲਕਿ ਮੁਆਸ਼ਰੇ ਵਾਸਤੇ ਵੀ। ਇਹ ਵੇਖੋ ਉਹ ਨੀਮ ਖਵਾਂਦਾ, ਅਨਪੜ੍ਹ ਦਾ ਲਫ਼ਜ਼ ਮੈਂ ਆਪਣੇ ਬਜ਼ੁਰਗਾਂ ਵਾਸਤੇ ਕਦੀ ਵੀ ਇਸਤੇਮਾਲ ਨਹੀਂ ਕਰ ਸਕਦਾ। ਜੀ ਨਹੀਂ, ਉਹ ਬੜੇ ਨੀਮ ਖਾਂਦਾ ਵੀ ਨਹੀਂ ਸਨ, ਉਹ ਬੜੇ ਮੁਫੱਕਰ ਲੋਕ ਸਨ। ਹਾਂਜੀ, ਵਾਜਬੀ ਤਾਲੀਮ ਯਾਫਤਾ, ਲੇਕਿਨ ਸਰ ਉਹਨਾਂ ਦੀ ਤਰਬੀਅਤ ਦਾ ਮਾਇਆਰ ਦੇਖੋਗੇ। ਡਾਕਟਰ ਸਾਹਿਬ ਜਿਹੜਾ ਅੱਜ ਦਾ ਅਖਬਾਰ ਸੀ ਜੀ, ਉਹ ਕੱਲ ਸਾਡੇ ਪਿੰਡ ਪਹੁੰਚਦਾ ਸੀ। ਲਾਹੌਰੋਂ ਟੁਰਦਾ ਸੀ ਤੇ ਉਹਨੂੰ ਕੋਈ 30 ਘੰਟੇ ਲੱਗਦੇ ਸਨ। ਪਹਿਲੇ ਇੱਥੋਂ ਸਟੇਸ਼ਨ ਤੇ ਜਾਣਾ, ਸਟੇਸ਼ਨ ਤੋਂ ਗੱਡੀ ਤੇ ਜਾਣਾ, ਗੱਡੀ ਤੋਂ ਬੱਦਮਲੀ ਰੇਲਵੇ ਸਟੇਸ਼ਨ ਤੇ। ਅਗਲੇ ਦਿਨ ਸਵੇਰੇ 7 ਵਜੇ ਜਿਹੜੀ ਪਹਿਲੀ ਬੱਸ ਜਾਂਦੀ ਸੀ ਉਹਦੇ ਵਿੱਚ ਅਖਬਾਰ ਤੇ ਰਸਾਲੇ ਜਾਂਦੇ ਸਨ। ਤੇ ਦੂਜੇ ਦਿਨ ਹੀ ਮਿਲਦਾ ਸੀ। ਹਾਂ, ਔਰ ਅਗਲੇ ਦਿਨ ਮਿਲਦਾ ਸੀ। ਔਰ ਅਸੀਂ ਮਤਲਬ ਦੁਨੀਆ ਤੋਂ ਕੋਈ 24 ਘੰਟੇ ਪਿੱਛੇ ਚੱਲਦੇ ਸਾਂ। ਵਾਹ। ਲੇਕਿਨ ਨਾਲ ਅਸੀਂ ਸਾਰੀਆਂ ਕਿਤਾਬਾਂ, ਹਜ਼ਾਰਾਂ ਦੇ ਹਿਸਾਬ ਨਾਲ ਕਿਤਾਬਾਂ ਸਨ। ਮੈਂ ਤੇ ਜਦੋਂ 10ਵੀਂ ਜਮਾਤ ਤੋਂ ਪਹਿਲੇ ਨਾ ਲਾਇਬ੍ਰੇਰੀਅਨ ਦਾ ਸਾਰਾ ਕੋਰਸ ਕਰ ਲਿਆ ਸੀ। ਵਾਹ ਵਾਹ। ਕਿ ਤਿਬ ਦੀਆਂ, ਹਿਕਮਤ ਦੀਆਂ, ਤੁਹਾਡੀਆਂ ਮਜ਼ਹਬ ਦੀਆਂ, ਤੁਹਾਡੀਆਂ ਇਸਲਾਮੀ ਕਿਤਾਬਾਂ, ਇਹ ਸਾਰੀਆਂ ਕਿਤਾਬਾਂ ਦੇ ਅਲੱਗ-ਅਲੱਗ ਆਪਣੇ ਘਰ ਦੇ ਵਿੱਚ ਰੈਕ ਰੱਖੇ ਸਨ ਔਰ ਲਾਇਬ੍ਰੇਰੀਅਨ ਦੀ ਤਰ੍ਹਾਂ। ਔਰ ਉਹ ਫਿਰ ਦੁਸ਼ਮਨ ਵੀ ਜੋ ਚਾਹੇ ਤੋ ਮੇਰੀ ਛਾਂਵ ਮੈਂ ਬੈਠੇ, ਉਹਦੇ ਮਿਸਦਾਕ ਜਿਹੜੇ ਬੰਦੇ ਨੇ ਜਿਹੜੀ ਕਿਤਾਬ ਚਾਹੀਦੀ ਉਹਨੂੰ ਇਸ਼ੂ ਕਰਦਾ ਸਾਂ ਲਾਇਬ੍ਰੇਰੀ, ਔਰ ਫਿਰ ਉਹ ਵਾਪਸ ਲੈਣੀਆਂ। ਤੇ ਉਹ ਇਹ ਬੜਾ ਇੱਕ ਸਿਸਟਮ ਸੀ, ਇੱਕ ਇਕੋ ਸਿਸਟਮ ਸੀ ਉੱਥੇ। ਲੋਕਲ ਇੱਕ ਬਾਦਸ਼ਾਹੀ ਸੀ। ਬਾਦਸ਼ਾਹੀ ਤੇ ਅੱਲਾ ਦੀ ਹੁੰਦੀ ਹੈ, ਲੇਕਿਨ ਮੈਂ ਇਹ ਕਹਿਣਾ ਕਿ ਉਹ ਜਿਹੜੇ ਸਾਡੇ ਵਡੇਰੇ ਸਨ ਨਾ, ਉਹ ਬੜੇ ਵੱਡੇ ਲੋਕ ਸਨ, ਵੱਡੇ, ਤੇ ਉਹਨਾਂ ਨੇ ਸਾਡੀ ਤਾਲੀਮ ਤੇ ਤਰਬੀਅਤ ਦੇ ਉੱਤੇ ਆਪਣਾ ਬੜਾ ਵਕਤ ਲਾਇਆ। ਸਰ ਸਾਰੀਆਂ ਤੁਹਾਡੀਆਂ ਗੱਲਾਂ ਸੁਣ ਕੇ ਨਾ ਜੀ ਬੜਾ ਇਸ ਗੱਲੋਂ ਦਿਲ ਖੁਸ਼ ਹੋਇਆ ਕਿ ਉਦੋਂ ਦੇਖੋ ਨਾ ਤੁਸੀਂ ਆਪਣੇ ਘਰ ਨੂੰ, ਆਪਣੇ ਵਾਲਦੈਨ ਨੂੰ, ਉਹਨਾਂ ਨੂੰ ਤੇ ਸਾਰੇ ਹੀ ਓਨ ਕਰਦੇ ਨੇ ਔਰ ਉਹਨਾਂ ਦੀ ਇੱਜ਼ਤ ਆਬਰੂ ਦਾ ਖਿਆਲ ਰੱਖਦੇ ਨੇ, ਅੱਗੇ ਵਧਾਉਂਦੇ ਨੇ ਨੇਕ ਬੱਚੇ। ਲੇਕਿਨ ਤੁਸੀਂ ਦੱਸਿਆ ਹੈ ਕਿ ਉਦੋਂ ਸਾਰੇ ਮੁਆਸ਼ਰੇ ਨੂੰ ਨਾਲ ਲੈ ਕੇ ਤੁਸੀਂ ਚੱਲਦੇ ਸੋ। ਤੁਹਾਡੇ ਵਾਲਦੇ ਗਿਰਾਮੀ, ਅਸਾਂ ਇਹ ਵੀ ਸੁਣਿਆ ਸਰ, ਬਲਕਿ ਕੁਛ ਦੇਖਿਆ ਵੀ ਹੈ ਕਿ ਉਦੋਂ ਨਾ ਅਤਰ ਸਾਹਿਬ ਲੋਕ ਵੇਖੋ ਨਾ, ਪਿੰਡ ਦੀ ਧੀ ਸਾਰੇ ਪਿੰਡ ਦੀ ਬੱਚੀ ਹੈ, ਪਿੰਡ ਦਾ ਜਵਾਈ ਸਾਰੇ ਪਿੰਡ ਦਾ ਜਵਾਈ ਹੈ, ਉਹਨੂੰ ਓਨ ਕੀਤਾ ਜਾਂਦਾ ਸੀ। ਔਰ ਦੇਖੋ ਇਹ ਤੁਸੀਂ ਉਦੋਂ ਹੋ ਰਹੇ ਤੁਹਾਡੇ ਸ਼ਊਰ ਵਿੱਚ ਹੈ ਵੀ ਸੀ ਕਿ ਨਹੀਂ, ਲੇਕਿਨ ਜਿਹੜਾ ਤੁਸੀਂ ਐਲਫਾਬੈਟਸ ਦੇ ਮੁਤਾਬਕ ਬੁੱਕਸ ਰੱਖੀਆਂ ਨੇ, ਸ਼ੈਲਫਾਂ ਬਣਾਈਆਂ ਨੇ, ਫਿਰ ਤੁਸੀਂ ਸਾਰੇ ਪਿੰਡ ਦੇ ਮੁੰਡੀਕੇ ਨੂੰ ਪੜ੍ਹਨ ਲਈ ਦਿੰਦੇ ਹੋ, ਵੱਡਾ ਲੈ ਜਾਏ ਛੋਟਾ ਲੈ ਜਾਏ ਕੋਈ ਬੱਚੀ। ਉਹ ਦੇਖੋ ਨਾ, ਉਹ ਤੁਸੀਂ ਇੱਕ
ਕਰ ਰਹੇ ਸੋ ਤਾਲੀਮੀ ਆਬਿਆਰੀ ਕਰ ਰਹੇ ਸੋ ਨਾ ਜੀ, ਬੱਚੇ ਉਦੋਂ ਤੋਂ ਮੁਸਤਫੀਦ ਹੀ ਹੁੰਦੇ ਸਨ ਨਾ ਜੀ ਬੁੱਕਸ ਤੋਂ। ਬਿਲਕੁਲ। ਤੇ ਅੱਛਾ ਇਹ ਦੱਸੋ ਹੁਣ ਸਾਰੇ ਕਿ ਸਾਡਾ ਜਿਹੜਾ ਪਿਛੋਕੜ ਸੀ ਉਸ ਵੇਲੇ ਦੀਆਂ ਰਸਮਾਂ ਰੀਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਤੇ ਅਜੋਕਾ ਜਿਹੜਾ ਸਾਡਾ ਬੜਾ ਜਦੀਦ ਤਰੀਨ ਦੌਰ ਹੈ, ਜਦੀਦ ਉਲੂਮ ਅਸੀਂ ਹਾਸਿਲ ਕਰ ਰਹੇ ਹਾਂ, ਜਦੀਦ ਇਨਵੈਂਸ਼ਨਸ ਹੋ ਗਈਆਂ ਨੇ, ਨਵਾਂ ਬੜਾ ਕੁਝ ਆ ਗਿਆ, ਉਹ ਦੌਰ ਚੰਗਾ ਸੀ ਕਿ ਹੁਣ ਮੈਂ ਕਹਿਣਾ ਇਹ ਚਾਹੁੰਦਾ ਕਿ ਤਕਾਬਲੀ ਤੌਰ ਤੇ ਅਸੀਂ ਜੇ ਤਕਾਬੁਲ ਕਰੀਏ ਉਦੋਂ ਬੰਦੇ ਇਨਸਾਨ ਅੱਛੇ ਹੁੰਦੇ ਸਨ ਕਿ ਅੱਜ ਇਨਸਾਨ ਅੱਛੇ ਨੇ, ਅੱਜ ਇੰਜੀਨੀਅਰ ਤੇ ਬੜੇ ਬੜੇ ਅੱਛੇ ਨੇ, ਅੱਜ ਡਾਕਟਰ ਤੇ ਬੜੇ ਬੜੇ ਅੱਛੇ ਨੇ, ਲੇਕਿਨ ਸਰ ਇਨਸਾਨ ਉਸ ਤਰ੍ਹਾਂ ਦੇ ਅੱਜ ਕਿਉਂ ਨਹੀਂ ਮਿਲਦੇ? ਡਾਕਟਰ ਸਾਹਿਬ ਗੱਲ ਇਹ ਹੈ ਕਿ ਦੇਖੋ ਇਨਸਾਨ ਨੂੰ ਅੱਲਾਹ ਤਾਲਾ ਦੀ ਜ਼ਾਤ ਨੇ ਪੈਦਾ ਕੀਤਾ ਆਪਣੀ ਜਬਿਲਤ ਤੇ, ਵਾਹ ਉਹਦੇ ਵਿੱਚ ਅੱਛਾਈ ਰੱਖੀ। ਵਾਹ ਮੇਰਾ ਤੇ ਮੰਨਣਾ ਹੈ ਕਿ ਮੈਂ ਇੱਕ ਪੋਜ਼ਿਟਿਵ ਸੋਚ ਰੱਖਣ ਵਾਲਾ ਬੰਦਾ। ਵਾਹ ਮੈਂ ਇਹ ਸਮਝਣਾ ਕਿ ਜਿਹੜਾ ਭੈੜੇ ਤੋਂ ਭੈੜਾ ਇਨਸਾਨ ਵੀ ਹੈ ਨਾ ਜੀ, ਉਹ ਅਸ਼ਰਫੁਲ ਮਖਲੂਕਾਤ ਕਿਹਾ ਗਿਆ ਉਹਨੂੰ। ਆਹਾ। ਤੇ ਉਹਦੇ ਵਿੱਚ ਵਕਤੀ ਤੌਰ ਤੇ ਅਗਰ ਉਹਦੀ ਤਬੀਅਤ ਦੇ ਵਿੱਚ ਬੁਰਾਈ ਜਿਹੜੀ ਹੈ ਉਹ ਮਤਲਬ ਪਾਈ ਵੀ ਜਾ ਰਹੀ ਹੈ, ਲੇਕਿਨ ਅੱਛਾਈ ਦਾ ਜਿਹੜਾ ਅੰਸਰ ਰੱਖਿਆ ਨਾ ਅੱਲਾਹ ਤਾਲਾ ਨੇ ਉਹਦੇ ਵਿੱਚ, ਉਹ ਉਹਨੂੰ ਖਤਮ ਕਰ ਜਾਏਗਾ, ਉਹਨੂੰ ਖਾ ਜਾਏਗੀ। ਅੱਛਾਈ ਜਿਹੜੀ ਹੈ ਉਹਦੀ ਬੁਰਾਈਆਂ ਨੂੰ ਖਾ ਜਾਏਗੀ। ਉਹਨੂੰ ਥੋੜਾ ਜਿਹਾ ਗਾਈਡ ਕਰਨ ਦੀ ਜ਼ਰੂਰਤ ਹੈ। ਵਾਹ ਵਾਹ। ਤਕਾਬਲ ਕਰੀਏ ਤੇ ਅੱਜ ਦਾ ਤੇ ਉਦੋਂ ਦਾ ਤੇ ਕੋਈ ਮੁਕਾਬਲਾ ਨਹੀਂ। ਵਾਹ। ਮੈਂ ਤੇ ਇਹ ਸਮਝਣਾ ਕਿ ਜਿਹਨੂੰ ਅਸੀਂ ਜ਼ਮਾਨਾ ਜਹਲੀਅਤ ਕਹਿੰਦੇ ਸਨ ਨਾ ਜੀ, ਅੱਜ ਵੀ ਤੁਸੀਂ ਖੋਤਰਦੇ ਹੋ ਨਾ, ਹੜੱਪੇ ਵੇਖ ਲਓ, ਤੁਸੀਂ ਮੌਂਜੋ-ਦੜੋ ਦੇਖ ਲਓ, ਤੁਸੀਂ ਪੁਰਾਣੀਆਂ ਤਹਿਜ਼ੀਬਾਂ ਦੇਖ ਲਓ, ਮਦਫੂਨ ਜੀ ਹਾਂ, ਉਹ ਤੁਸੀਂ ਜਦੋਂ ਮਦਫੂਨ ਤਹਿਜ਼ੀਬਾਂ ਨੂੰ ਜਦੋਂ ਖਰੋਚਦੇ ਹੋ ਤੇ ਥੱਲਿਓਂ ਜੋ ਜੋ ਕੁਝ ਨਿਕਲ ਰਿਹਾ ਉਹ ਤੁਹਾਡੀ ਅੱਜ ਦੀ ਸਾਇੰਸ ਦੇ ਸਿਰ ਵਿੱਚ ਜੁੱਤੀਆਂ ਮਾਰਦੀ। ਵਾਹ ਵਾਹ ਵਾਹ। ਮੈਂ ਕੱਲ ਪੜ੍ਹ ਰਿਹਾ ਸਾਂ ਕਿ ਇਹ ਟੈਕਸਲੇ, ਕੱਲ ਅਖਬਾਰ 'ਚ ਪੜ੍ਹ ਰਿਹਾ ਸਾਂ ਜੀ ਕਿ ਟੈਕਸਲੇ ਇੱਕ ਬਹੁਤ ਹੀ ਉਹ ਖੁਦਾਈ ਕਰਦੇ ਰਹਿੰਦੇ ਨੇ ਤੇ ਉਹਦੇ ਨਾਲ ਬੜਾ ਡੀਪ ਗਏ ਨੇ ਤੇ ਉਹਦੇ ਵਿੱਚੋਂ ਜਿਹੜੇ ਤੁਹਾਡੇ ਪਰਲਸ ਨਿਕਲੇ ਨੇ, ਜਿਹੜੇ ਆ ਸ਼ੀਸ਼ਾ ਅਸੀਂ ਬਣਾਉਂਦੇ ਹਾਂ, ਜੀ ਜੀ, ਗਲਾਸ ਬਣਾਉਂਦੇ ਹਾਂ, ਜਿਹੜੇ ਅਸੀਂ ਕ੍ਰਿਸਟਲ ਬਣਾਉਂਦੇ ਹਾਂ। ਅੱਜ ਕੱਲ੍ਹ ਬੜੇ ਬੜੇ ਕ੍ਰਿਸਟਲਸ ਦੀਆਂ ਦੁਕਾਨਾਂ ਨੇ, ਜਿਹੜੀਆਂ ਕ੍ਰਿਸਟਲਸ ਜਿਹੜੇ ਨੇ ਉਹ ਤੁਹਾਡੇ ਉਹਦੀਆਂ ਬਹੁਤ ਸਾਰੀਆਂ ਹੀਰਿਆਂ ਤੋਂ ਵੀ ਮਹਿੰਗੇ ਵਿਕਦੇ ਨੇ। ਹਾਂ। ਤੇ ਉਹ ਕ੍ਰਿਸਟਲ ਜਿਹੜੇ ਬਣਦੇ ਸਨ ਸ਼ੀਸ਼ੇ ਤੋਂ, ਉਹ ਕੱਲ ਮੈਂ ਪੜ੍ਹ ਰਿਹਾ ਸਾਂ ਕਿ ਇਹ ਅੱਜ ਤੋਂ ਕੋਈ 4 5 6 ਹਜ਼ਾਰ 10 ਹਜ਼ਾਰ ਸਾਲ ਪੁਰਾਣੀ ਜਿਹੜੀ ਤਹਿਜ਼ੀਬ ਸੀ, ਉਹਦੇ ਵਿੱਚ ਵੀ ਤੁਸੀਂ ਇੰਜੀਨੀਅਰ ਦੀ ਗੱਲ ਕੀਤੀ ਹੈ, ਉਹ ਸਾਡੇ ਤੋਂ ਵੱਡੇ ਇੰਜੀਨੀਅਰ ਸਨ। ਵਾਹ। ਛੋਟਿਆਂ ਹੁੰਦਿਆਂ ਦੀ ਤੁਸੀਂ ਗੱਲ ਕੀਤੀ ਕਿ ਧੀ ਸਾਰਿਆਂ ਦੀ ਸਾਂਝੀ ਤੇ ਜਵਾਈ ਸਾਰਿਆਂ ਦਾ ਸਾਂਝਾ। ਅਸੀਂ ਪਿੰਡ ਦੇ ਵਿੱਚ ਵਿਆਹ ਹੁੰਦਾ ਸੀ, ਮੇਲ ਆਉਣਾ ਸ਼ੁਰੂ ਹੋ ਜਾਂਦਾ ਸੀ 4 ਹਫ਼ਤੇ ਪਹਿਲਾਂ ਹੀ, ਤੇ ਉਹ ਅਸੀਂ ਬਿਸਤਰੇ ਨਹੀਂ ਇਕੱਠੇ ਕਰਦੇ ਹੁੰਦੇ, ਇਹ ਲਿਖਦੇ ਸਨ ਸਰਾਣਿਆਂ ਦੇ ਉੱਤੇ ਕਿ ਡਾਕਟਰ ਜਵੇਦ ਅਕਰਮ ਸਾਹਿਬ ਵੱਲੋਂ ਆਇਆ। ਇਸ ਤਰ੍ਹਾਂ ਹੀ ਮਤਲਬ ਉਹ ਇਹ ਸੀ ਕਿ ਸਾਰਾ ਜਿਹੜਾ ਇਹ ਪਿੰਡ ਹੈ ਉਹ ਇੱਕ ਟੱਬਰ ਹੈ, ਔਰ ਉਹ ਜਿਹੜਾ ਉੱਥੇ ਈਵੈਂਟ ਹੋਣ ਜਾ ਰਿਹਾ ਹੈ ਉਹ ਸਾਰਿਆਂ ਦਾ ਸਾਂਝਾ। ਤੇ ਸਰ ਮੈਂ ਦੇਖਿਆ ਕਿ ਐਲਾਨ ਹੋਇਆ ਸਾਡੇ ਪਿੰਡ ਜੀ ਆ ਕਿ ਸੁਬਾ ਅਬਦੁਰ ਰਸ਼ੀਦ ਰਹਿਮਾਨੀ ਦੀ ਬੇਟੀ ਦੀ ਸ਼ਾਦੀ ਹੈ ਜੀ ਆ, ਤੇ ਸਾਰੇ ਪਿੰਡ ਨੂੰ ਚਾਹੀਦਾ ਭਈ ਆਪਣਾ ਸ਼ਾਮ ਦੇ ਟਾਈਮ ਦਾ ਦੁੱਧ ਚੋ ਕੇ ਤੇ ਉਹਦੇ ਘਰ ਪਹੁੰਚਾਓ। ਇੰਜ ਹੀ ਹੁੰਦਾ ਸੀ ਬਿਲਕੁਲ ਇਸ ਤਰ੍ਹਾਂ। ਦੇਖੋ ਨਾ ਕਿ ਉਹਦੀ ਬੱਚੀ ਦੀ ਸ਼ਾਦੀ ਹੈ, ਸਾਰਾ ਪਿੰਡ ਵਿੱਚ ਡਾਕਟਰ ਸਾਹਿਬ ਇਹ ਐਲਾਨ ਕਰਨ ਦੀ ਜ਼ਰੂਰਤ ਹੀ ਨਹੀਂ ਸੀ ਹੁੰਦੀ। ਪਤਾ ਹੁੰਦਾ ਸੀ ਕਿ ਫਲਾਣੇ ਦੇ ਘਰ ਵਿਆਹ ਹੈ, ਸ਼ਾਦੀ ਹੈ, ਫਲਾਣੇ ਦੇ ਘਰ ਮਰਗ ਹੈ, ਸਾਰਾ ਪਿੰਡ ਜਿਹੜਾ ਨਾ ਉਹਨੂੰ ਪਤਾ ਹੁੰਦਾ ਸੀ ਔਰ ਉਹਦੀ ਸਪੋਰਟ ਦੇ ਵਿੱਚ ਉਹਦੇ ਨਾਲ ਹੁੰਦੇ ਸਨ। ਬਰਤਨ ਸਰ ਵੱਡਿਆਂ ਪਿੰਡਾਂ 'ਚ ਬਣਾਏ ਹੁੰਦੇ ਸਨ ਜੀ ਆ, ਗਾਉਂ ਦੇ ਲੋਕਾਂ ਨੇ ਮਿਲ ਕੇ, ਜਿਵੇਂ ਤੁਹਾਡੇ ਵਾਲਦ ਸਾਹਿਬ ਨੇ ਗਿਰਾਮੀ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਇੱਕ ਤਨਜ਼ੀਮ ਬਣਾਈ ਸੀ ਫਲਾਹੀ, ਉਹ ਫਿਰ ਬਰਤਨ ਵੀ ਜਦੋਂ ਵਿਆਹ ਹੋਣਾ ਤੇ ਉਹ ਸਾਰੇ ਜਾਣੇ ਜੀ ਤੋੜਦੇ ਨੇ। ਔਰ ਰੋਟੀ ਤੁਸੀਂ ਦੇਖੋ ਜਿਹੜੇ ਵਜ਼ਾਦਾਰ ਲੋਕ ਹੁੰਦੇ ਸਨ, ਕੱਲਿਆਂ ਕਦੀ ਉਹਨਾਂ ਜ਼ਿੰਦਗੀ 'ਚ ਰੋਟੀ ਨਹੀਂ ਸੀ ਖਾਧੀ। ਅੱਜ ਅਸੀਂ ਕੀ, ਅੱਜ ਦਾ ਇਨਸਾਨ ਕੀ, ਅਸੀਂ ਰਾਹ ਜਾਂਦੇ ਆ ਉੱਥੋਂ ਪਨੀਨੀ ਤੇ ਲੈਨੇ ਆ, ਚੱਕੀ ਮਾਰ ਕੇ ਨਾਲ ਰੱਖ ਲੈਂਦੇ ਕਿ ਜੀ ਹੁਣ ਸ਼ਾਮ ਨੂੰ ਖਾਵਾਂਗੇ। ਇਹੋ ਜਿਹਾ ਤਾਸਰ ਨਹੀਂ ਸੀ ਹੈ। ਕਿਸੇ ਨੇ ਖਰਬੂਜ਼ੇ ਲਾਏ ਨੇ, ਕਿਸੇ ਨੇ ਦਵਾਣੇ ਲਾਏ ਨੇ, ਕਿਸੇ ਨੇ ਤਰਾਂ ਲਾਈਆਂ, ਤੁਸੀਂ ਜਾ ਕੇ ਤੋੜ ਲੈਂਦੇ ਸੋ, ਕਿਸੇ ਦੇ ਅਮਰੂਦ ਖੋਲੇ ਨੇ ਤੇ ਉੱਥੇ ਲਾਲਾ ਲਾਲਾ ਨਹੀਂ ਸੀ ਮਚਾ ਦਿੰਦੇ। ਨਹੀਂ ਜੀ, ਉਹ ਸਾਰਿਆਂ ਦਾ ਸੀ। ਜਾਮਨੂ ਦਾ ਦਰਖਤ ਲੱਗਿਆ ਪਿੰਡ ਦੇ ਵਿੱਚ ਮੇਰੇ ਬੂਹੇ ਦੇ ਵਿੱਚ, ਤੇ ਉਹ ਸਾਰੇ ਆ ਕੇ ਸਾਰਾ ਜਦੋਂ ਜਾਮਨੂ ਪੱਕਦੇ ਨੇ ਸਾਰੇ ਖਾ ਰਹੇ। ਬੇਰੀ ਲੱਗੀ ਹੈ ਖੂਹ ਦੇ ਉੱਤੇ, ਹਰ ਬੰਦੇ ਫ੍ਰੀ ਫॉर ਆਲ ਹੈ। ਤੇ ਹੁਣ ਤੇ ਨਫਸਾ ਨਫਸੀ ਦਾ ਆਲਮ ਹੈ।
ਹੁਣ ਤੇ ਇਹ ਨਹੀਂ ਪਤਾ ਕਿ ਨਾਲ ਦੇ ਘਰ ਕੌਣ ਰਹਿੰਦਾ ਹੈ। ਵਾਹ ਉਦੋਂ ਤੇ ਬਨੇਰੇ ਸਾਂਝੇ ਹੁੰਦੇ ਸਨ। ਵਾਹ। ਸਾਰਾ ਪਿੰਡ, ਸਾਰੇ ਟੱਬਰ ਉੱਤੇ ਸਾਰੇ ਇਕੱਠੇ ਹੀ ਸੌਂ ਰਹੇ ਨੇ, ਸਾਰਾ ਇੱਜ਼ਤਾਂ ਵੀ ਮਹਿਫੂਜ਼ ਨੇ, ਕਿਸੇ ਦੇ ਵੱਲ ਕੋਈ ਬੁਰੀ ਮੈਲੀ ਨਜ਼ਰ ਨਾਲ ਦੇਖ ਨਹੀਂ ਰਿਹਾ। ਤੇ ਬੜਾ ਉਹ ਜਿਹੜੀ ਵੈਲਿਊਜ਼ ਨੇ ਨਾ ਮੁਆਸ਼ਰੇ ਦੇ ਵਿੱਚ, ਜਿਹੜਾ ਵੈਲਿਊ ਸਿਸਟਮ ਅਸੀਂ ਕਹਿੰਦੇ, ਜੀ ਜੀ। ਜਿਹੜਾ ਯੂਰਪ ਵੀ ਇਹਦੇ ਤੇ ਬੜਾ ਪਰੇਸ਼ਾਨ ਹੈ ਆਏ ਹਾਏ। ਕਿ ਉਹ ਵੈਲਿਊਜ਼ ਜਿਹੜੀਆਂ ਉਹ ਸਾਰੀਆਂ ਇਨਹਿਤਾਤ ਦਾ ਸ਼ਿਕਾਰ ਨੇ। ਉਹ ਵੈਲਿਊਜ਼ ਹੁਣ ਆਹਿਸਤਾ ਆਹਿਸਤਾ ਖਤਮ ਹੋ ਰਹੀਆਂ। ਦਮ ਤੋੜ ਰਹੀ। ਔਰ ਡਾਕਟਰ ਸਾਹਿਬ ਤੁਸੀਂ ਓਵਰਆਲ ਅਗਰ ਤੁਸੀਂ ਆਲਮੀ ਸਤਹ ਤੇ ਦੇਖੋ ਨਾ ਜੀ। ਅੱਜ ਜਿਹੜੀਆਂ ਜੰਗਾਂ ਲੱਗੀਆਂ ਹਾਂ ਜੀ। ਤੇ ਵੈਲਿਊ ਸਿਸਟਮ ਉੱਥੇ ਵੀ ਖਤਮ ਹੋ ਗਿਆ। ਖਤਮ ਹੋ ਰਿਹਾ। ਨਾ ਕੋਈ UN ਰਹੀ, ਨਾ ਕੋਈ ਇੰਟਰਨੈਸ਼ਨਲ ਲਾਅ ਰਿਹਾ, ਨਾ ਇਹ ਤਮੀਜ਼ ਰਹੀ ਕਿ ਹਸਪਤਾਲ ਤੇ ਬੰਬ ਨਹੀਂ ਮਾਰਨਾ, ਆਏ ਹਾਏ। ਨਾ ਇਹ ਤਮੀਜ਼ ਰਹੀ ਕਿ ਸਕੂਲ ਜਿਹੜੇ ਨੇ ਇਸ ਤੋਂ ਮੁਸਤਸਨਾ ਨੇ, ਨਾ ਇਹ ਤਮੀਜ਼ ਰਹੀ ਕਿ ਜਿਹੜੇ ਪ੍ਰਿਜ਼ਨਰ ਆਫ ਵਾਰ ਨੇ ਉਹਨਾਂ ਦੇ ਨਾਲ ਕਿਹੋ ਜਿਹਾ ਸਲੂਕ ਕਰਨਾ ਹੈ। ਵਾਹ। ਤੇ ਲਿਹਾਜ਼ਾ ਇਹ ਓਵਰਆਲ ਅਸੀਂ ਇੱਕ ਪਸਤੀ ਵੱਲ ਜਾ ਰਹੇ ਹਾਂ। ਸਾਡਾ ਵੈਲਿਊ ਸਿਸਟਮ ਤਬਾਹ ਹੋ ਰਿਹਾ ਹੈ। ਔਰ ਅੱਛੀ ਗੱਲ ਇਹ ਹੈ ਕਿ ਅਗਰ ਇਹ ਦੁਨੀਆ 'ਚੋਂ ਖਤਮ ਹੋ ਰਿਹਾ ਨਾ, ਤੇ ਅਸੀਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਥਰਡ ਵਰਲਡ, ਜੀ, ਫਿਰ ਵੀ ਸਾਡੇ ਵਿੱਚ ਕੋਈ ਨਾ ਕੋਈ ਉਹਦੀ ਰਮਕ ਬਾਕੀ ਹੈ। ਅਲਹਮਦੁਲਿਲਾ। ਉਹ ਡਾਕਟਰ ਬੇਦਲ ਹੈਦਰੀ ਦਾ ਮੈਨੂੰ ਸ਼ੇਰ ਯਾਦ आ गया कि तुमने फेंका है जिसे जीस्त की पिछली सफ में, ਵਾਹ सबसे ऊंचा तो उसी शख्स का सर लगता है। ਵਾਹ ਤੇ ਵਾਹ ਵਾਹ। ਅਸੀਂ ਜਿਹੜੇ ਜੇ ਅਸੀਂ ਥੋੜੇ ਜਿਹੇ ਫਾੜੇ ਆ ਨਾ ਜੀ, ਹਾਂ ਜੀ। ਅਸੀਂ ਚੰਗੇ ਵੀ ਆ ਬੜੇ। ਮਾਸ਼ਾਅੱਲਾ। ਸਾਡੇ ਵਿੱਚ ਬੜਾ ਸਾਰਾ ਸੀ ਆਪਣੇ ਚੰਗਾ ਹੋਣ ਦਾ ਸਬੂਤ ਦੇ ਦਿੱਤਾ ਹੈ। ਹੁਣ ਪਾਕਿਸਤਾਨ ਨੇ ਵੇਖੋ ਨਾ ਅਮਰੀਕਾ ਤੇ ਈਰਾਨ ਦੀ ਵਾਰ ਦੇ ਵਿੱਚ ਕਿੰਨਾ ਮੁਸਬਤ ਰੋਲ ਪਲੇ ਕੀਤਾ। ਬਿਲਕੁਲ ਬੜਾ ਰੋਲ ਪਲੇ ਕੀਤਾ। ਔਰ ਮੈਂ ਤੁਸੀਂ ਇਹ ਬੜਾ ਨੁਕਤਾ ਉਠਾਇਆ ਜੀ। ਇਹ ਸਾਡੇ ਮੌਜੂ ਦਾ ਅੱਜ ਰਿਲੇਟਡ ਨਹੀਂ ਹੈ, ਲੇਕਿਨ ਮੈਂ ਤੁਹਾਨੂੰ ਦੱਸਾਂ ਕਿ ਅਸੀਂ ਲੋਕ ਨਾ ਇਸ ਆਸੇ ਕਮਤਰੀ ਦਾ ਸ਼ਿਕਾਰ ਹਾਂ। ਅਸੀਂ ਕਹਿੰਦੇ ਕੀ ਹੋ ਗਿਆ, ਉਹ ਤੇ ਜੀ ਹਾਲਾਤ ਹੀ ਇਸ ਤਰ੍ਹਾਂ ਦੇ ਬਣ ਗਏ, ਉਹ ਜੀ ਬੱਲੇ ਬੱਲੇ ਸਾਡੀ ਹੋ ਗਈ। ਅਦਰਵਾਈਜ਼ ਅਸੀਂ ਤੇ ਬੜੇ ਭੈੜੇ ਹਾਂ। ਅਸੀਂ ਭੈੜੇ ਨਹੀਂ ਹਾਂ, ਅਸੀਂ ਬੜੇ ਚੰਗੇ ਹਾਂ ਅਲਹਮਦੁਲਿਲਾ। ਜਿਹੜਾ ਵੈਲਿਊ ਸਿਸਟਮ ਅਸੀਂ ਦੇਖਿਆ ਉਹ ਦੁਨੀਆ ਦੇ ਵਿੱਚ ਲੋਕਾਂ ਨੇ ਨਹੀਂ ਦੇਖਿਆ ਹੈਗਾ। ਵਾਹ ਬਿਲਕੁਲ। ਔਰ ਅਗਰ ਤੁਸੀਂ ਮਾਡਰਨ ਵਰਲਡ ਦੇ ਨਾਲ ਵੀ ਅਗਰ ਤਕਾਬਲ ਕਰੋ ਆਪਣਾ, ਜੀ ਜੀ, ਤੇ ਜੀਓ ਸਟ੍ਰੈਟੇਜਿਕ ਜਿਹੜੀ ਪੋਜੀਸ਼ਨ ਹੈ ਪਾਕਿਸਤਾਨ ਦੀ, ਔਰ ਜਿਹੜੀ ਅਸੀਂ ਇੱਕ ਐਟਮੀ ਤਾਕਤ ਹਾਂ, ਔਰ ਜਿਹੜਾ ਅਸੀਂ ਸਰਪੰਚ ਹਾਂ ਜਿਹੜੀ ਇਸਲਾਮੀ ਦੁਨੀਆ ਦੇ, ਅਲਹਮਦੁਲਿਲਾ। ਤੇ ਇਸੇ ਵਜ੍ਹਾ ਨਾਲ ਤੁਸੀਂ ਮੈਨੂੰ ਦੱਸੋ ਕਿ ਕਿਸੇ ਮਾੜੇ ਬੰਦੇ ਨੂੰ ਤੇ ਤੁਸੀਂ ਜਿਹੜਾ ਨਾ ਆਪਣਾ ਉਹਨੂੰ ਤੁਸੀਂ ਇਹ ਨਾ ਕਹੋ ਕਿ ਬਹਿ ਜਾ। ਹਾਂ, ਤੇ ਜਿਹੜੀਆਂ ਦੁਨੀਆ ਦੀਆਂ ਤਾਕਤਾਂ ਨੇ ਉਹ ਤੁਹਾਨੂੰ ਕਹਿ ਰਹੀਆਂ ਕਿ ਭਾਈ ਜੀ ਸਾਡੀ ਜਰਾ ਮਿਹਰਬਾਨੀ ਕਰੋ, ਕੋਈ ਸੁਲ੍ਹਾ ਕਰਾ ਦਿਓ, ਤੇ ਅਸੀਂ ਕਹਿੰਦੇ ਨਹੀਂ ਅਸੀਂ ਤੇ ਕਿਸੇ ਕਾਬਿਲ ਨਹੀਂ ਆ। ਤੇ ਅੱਲਾ ਦਾ ਬੜਾ ਕਰਮ ਹੈ ਪਾਕਿਸਤਾਨ ਤੇ। ਪਿਆਰਿਓ, ਸਾਡੀ ਮਾਂ ਬੋਲੀ ਪੰਜਾਬੀ ਦਾ ਇੱਕ ਬੜਾ ਹੀ ਖੂਬਸੂਰਤ ਮਾਹੀਆ ਹੈ। ਭਈ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ, ਤੇ ਰੱਬਾ ਤੇਰੀ ਰਾਤ ਮੁੱਕ ਗਈ। ਬੜੀਆਂ ਹੀ ਮਨ ਭਾਉਣੀਆਂ, ਬੜੀਆਂ ਮਨ ਠਾਰ ਗੱਲਾਂ ਅਸੀਂ ਸੁਣ ਰਹੇ ਹਾਂ ਆਪਣੇ ਅੱਜ ਦੇ ਉਚੇਚੇ ਪ੍ਰਾਹੁਣੇ ਅਤਰ ਇਸਮਾਈਲ ਹੋਰਾਂ ਦੀਆਂ। ਲੇਕਿਨ ਵੇਲੇ ਦਾ ਦਾਮਨ ਤੰਗ ਹੋ ਗਿਆ। ਬਾਕੀ ਗੱਲਬਾਤ ਇਨਸ਼ਾਅੱਲਾ ਅਸੀਂ ਤੁਹਾਨੂੰ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਾਂਗੇ। ਹੁਣ ਦਿਓ ਸਾਨੂੰ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀ। ਰੌਣਕ ਹੋ ਜਾਊ ਛੱਟ